18 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਸ਼ਾਹਕੋਟ ਦੇ ਇਲਾਕੇ ਚੋਂ, ਮਤਲਬ ਇੱਥੋਂ ਮਲਸੀਆਂ ਦੇ ਲਾਗੇ ਜਲੰਧਰ ਜ਼ਿਲ੍ਹੇ ਚੋਂ ਜਦੋਂ ਇੱਕਦਮ ਇਹ ਆਉਂਦਾ ਵੀ ਜੀ ਉਹ ਪੁਲਿਸ ਪਾਰਟੀ ਨੇ ਘੇਰ ਲਏ, ਸਰਕਾਰੀ ਪੱਖ ਤੋਂ ਗੱਲ ਆਉਣ ਲੱਗ ਪਈ ਲਗਾਤਾਰ ਕਿ ਜੀ ਉਹ ਤਾਂ ਨਿਕਲ ਗਏ। ਫਿਰ ਇਸ ਗੱਲ ਨੂੰ ਦੱਸਣ ਲਈ ਉਹਨਾਂ ਨੇ ਅੱਗੇ ਸਾਨੂੰ ਫੋਟੋਆਂ ਪ੍ਰੋਵਾਈਡ ਕਰਾਤੀਆਂ ਵੀ ਆਹ ਦੇਖੋ ਜੀ ਫਲਾਣੇ ਥਾਂ ਤੇ ਉਹ ਬਾਈਕ ਲੈ ਕੇ ਗਏ, ਉੱਥੋਂ ਪੰਚਰ ਹੋ ਗਿਆ। ਥਾਂ ਦੇ ਉੱਤੇ ਲੋਕਾਂ ਨੂੰ ਸੱਦ ਕੇ ਪੁਲਿਸ ਵਾਲੇ ਇਸ ਗੱਲ ਤੇ ਯਕੀਨ ਕਰਾ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਸਾਡੀ ਗ੍ਰਿਫਤ ਵਿੱਚ ਨਹੀਂ ਹੈ। ਜਿਹੜੇ ਪੁਲਿਸੀਏ ਥਾਂ ਦੇ ਉੱਤੇ ਅਫਸਰ ਯਕੀਨ ਕਰਾਉਂਦੇ ਫਿਰਦੇ ਆ ਨਾ ਲੋਕਾਂ ਨੂੰ, ਸਾਡੇ ਵਰਗਿਆਂ ਨੂੰ ਜਾਂ ਮੀਡੀਆ ਨਾਲ ਜੁੜੇ ਹੋਰ ਲੋਕਾਂ ਨੂੰ, ਉਹਨਾਂ ਨੂੰ ਸ਼ਾਇਦ ਵਾਕਿਆ ਹੀ ਨਾ ਪਤਾ ਹੋਵੇ ਕਿ ਉਦੋਂ ਉੱਥੇ ਕੀ ਹੋਇਆ। ਹੋ ਸਕਦਾ ਇੱਥੇ ਪੰਜਾਬ ਦੇ ਵਿੱਚ ਉਹ ਫੜਿਆ ਗਿਆ ਤੇ ਫੜੇ ਜਾਣ ਤੋਂ ਬਾਅਦ ਉਹਨੂੰ ਭਾਈ ਅਮਰਤਪਾਲ ਸਿੰਘ ਨੂੰ ਦਿੱਲੀ ਦੀਆਂ ਕੇਂਦਰੀ ਏਜੰਸੀਆਂ ਦੇ ਹਵਾਲੇ ਕਰਤਾ। ਕੋਈ ਢੰਗ ਤਰੀਕਾ ਜ਼ਰੂਰ ਇਹੋ ਜਿਹਾ ਹੋ ਹੈਗਾ ਆ ਜਿਹਦੇ ਨਾਲ ਇਹਨਾਂ ਦੋਨਾਂ ਦੇ ਬਾਰੇ ਭਾਰਤੀ ਐਸਟੈਬਲਿਸ਼ਮੈਂਟ ਨੂੰ ਪੱਕਾ ਪਤਾ ਵੀ ਉਹ ਕਿੱਥੇ ਨੇ ਤੇ ਕਿੱਧਰ ਨੂੰ ਜਾ ਰਹੇ ਨੇ, ਕੀ ਕਰ ਰਹੇ। ਇਹ ਬੜੀ ਖਤਰਨਾਕ ਸਥਿਤੀ ਹੈ। ਜੇਕਰ ਵਾਕਿਆ ਹੀ ਉਹਨਾਂ ਦੇ ਉੱਤੇ ਪੂਰੀ ਨਜ਼ਰਸਾਨੀ ਚੱਲ ਰਹੀ ਹੈ ਤੇ ਉਹ ਉਹਨਾਂ ਦੇ ਨਾਲ ਜੋ ਮਰਜ਼ੀ ਕੀਤਾ ਜਾ ਸਕਦਾ, ਇਹਦਾ ਭਾਵ ਸਟੇਟ ਸਿਸਟਮ ਵੱਲੋਂ। ਕਿਸੇ ਵੇਲੇ ਭਾਈ ਅਮਰਤਪਾਲ ਸਿੰਘ ਜਿਹੜਾ ਆਮ ਜਿਵੇਂ ਲੋਕ ਪਤਤ ਹੋ ਜਾਂਦੇ ਆ, ਮੂੰਹ ਸਿਰ ਬਣਾਇਆ ਹੋਇਆ ਸੀ, ਪਰ ਹੁਣ ਉਹ ਇੱਕ ਬਾਣੀ ਤੇ ਬਾਣੇ ਵਾਲਾ ਉਹਦਾ ਦਿੱਖ, ਉਹਦਾ ਅਕਸ ਜਿਹੜਾ ਉਹ ਤੜਕਾਉਣਾ, ਉਹ ਥਿੜਕਾਉਣਾ ਸਟੇਟ ਸਿਸਟਮ ਲਈ ਬੜਾ ਜ਼ਰੂਰੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਫਰਾਰ ਕਿ ਗ੍ਰਿਫਤਾਰ, ਇਹ ਸਵਾਲ ਜਿਹੜਾ ਵੀ ਬੰਦਾ ਇੱਕ ਦੂਜੇ ਨੂੰ ਫੋਨ ਕਰਦਾ ਜਾਂ ਸੋਸ਼ਲ ਮੀਡੀਆ ਜਦੋਂ ਬੰਦਾ ਖੋਲਦਾ ਫੇਸਬੁੱਕ, ਤਾਂ ਉਹ ਇਹੀ ਦੇਖਣਾ ਚਾਹੁੰਦਾ ਵੀ ਮੈਨੂੰ ਇਹਦਾ ਜਵਾਬ ਮਿਲ ਜੇ। ਤੇ ਚਰਚਾ ਜਿਹੜੀ ਹੈਗੀ ਆ ਇਸ ਗੱਲ ਦੇ ਉੱਤੇ ਦਿਨੋਂ ਦਿਨ ਹੋਰ ਜ਼ਿਆਦਾ ਰੂਪ ਲੈਂਦੀ ਜਾ ਰਹੀ ਆ, ਕਿਉਂਕਿ ਅੱਜ 10 ਦਿਨ ਹੋ ਗਏ 18 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਸ਼ਾਹਕੋਟ ਦੇ ਇਲਾਕੇ ਚੋਂ, ਮਤਲਬ ਇੱਥੋਂ ਮਲਸੀਆਂ ਦੇ ਲਾਗੇ ਜਲੰਧਰ ਜ਼ਿਲ੍ਹੇ ਚੋਂ ਜਦੋਂ ਇੱਕਦਮ ਇਹ ਆਉਂਦਾ ਵੀ ਜੀ ਉਹ ਪੁਲਿਸ ਪਾਰਟੀ ਨੇ ਘੇਰ ਲਏ। ਉਸ ਤੋਂ ਬਾਅਦ ਦੋ ਗੱਲਾਂ ਚੱਲ ਪਈਆਂ। ਇੱਕ ਤਾਂ ਇਹ ਕਿ ਸਰਕਾਰੀ ਪੱਖ ਤੋਂ ਗੱਲ ਆਉਣ ਲੱਗ ਪਈ ਲਗਾਤਾਰ ਕਿ ਜੀ ਉਹ ਤਾਂ ਨਿਕਲ ਗਏ ਇੱਥੋਂ। ਫਿਰ ਇਸ ਗੱਲ ਨੂੰ ਦੱਸਣ ਲਈ ਉਹਨਾਂ ਨੇ ਅੱਗੇ ਸਾਨੂੰ ਫੋਟੋਆਂ ਪ੍ਰੋਵਾਈਡ ਕਰਾਤੀਆਂ ਵੀ ਆਹ ਦੇਖੋ ਜੀ ਫਲਾਣੇ ਥਾਂ ਤੇ ਉਹ ਬਾਈਕ ਲੈ ਕੇ ਗਏ, ਉੱਥੋਂ ਪੰਚਰ ਹੋ ਗਿਆ। ਫੋਟੋਆਂ ਫਾਟੋਆਂ ਦਿਖਾ ਕੇ ਉਹਨਾਂ ਨੇ ਇਹ ਪ੍ਰਭਾਵ ਸਰਕਾਰੀ ਪੱਖ ਨੇ ਸਿਰਜਣਾ ਚਾਹਿਆ, ਦੱਸਣਾ ਚਾਹਿਆ। ਈਵਨ ਕਿ ਮੈਂ ਜਿਵੇਂ ਕੱਲ ਪਰਸੋਂ ਦੱਸਿਆ ਸੀ ਵੀ ਸਾਨੂੰ ਵੀ ਇੱਥੇ ਸੱਦਿਆ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਥਾਂ ਦੇ ਉੱਤੇ ਲੋਕਾਂ ਨੂੰ ਸੱਦ ਕੇ ਪੁਲਿਸ ਵਾਲੇ ਇਸ ਗੱਲ ਤੇ ਯਕੀਨ ਕਰਾ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਸਾਡੀ ਗ੍ਰਿਫਤ ਵਿੱਚ ਨਹੀਂ ਹੈ। ਜਦੋਂ ਕਿ ਸਿੱਖ ਜਗਤ ਦੇ ਵਿੱਚ ਇਸ ਗੱਲ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਰਿਹਾ, ਲੋਕ ਇਹੀ ਮੰਨਦੇ ਆ, ਸਿੱਖ ਸੰਗਤਾਂ ਇਹੀ ਆ ਕਹਿੰਦੇ ਵੀ ਨਹੀਂ ਉਹ ਪੁਲਿਸ ਦੀ ਹਿਰਾਸਤ ਵਿੱਚ ਵਾ। ਅੱਜ ਰਤੇਸ਼ ਲੱਖੀ ਅਨਪਲੱਗਡ ਜਿਹੜਾ ਪ੍ਰੋਗਰਾਮ ਆਉਂਦਾ ਹੈ ਉਹਦੇ ਉੱਤੇ ਡਿਸਕਸ਼ਨ ਹੋਈ ਆ, ਉਹਦੇ ਵਿੱਚ ਕੁਝ ਨਵੀਆਂ ਗੱਲਾਂ ਆਈਆਂ ਨੇ। ਭਾਵੇਂ ਉਹ ਗੱਲਾਂ ਸਾਡੇ ਪੰਥਕ ਜਾਂ ਖਾਲਿਸਤਾਨੀ ਸਫਾਂ ਦੇ ਵਿੱਚ ਵੀ ਚਰਚਾ 'ਚ ਨਹੀਂ ਗਈਆਂ, ਪਰ ਅਸੀਂ ਕਰਨ ਤੋਂ ਥੋੜਾ ਜਿਹਾ ਹਜੇ ਟਾਲਾ ਵੱਟਦੇ ਸੀ ਕਿਉਂਕਿ ਬੜਾ ਸੰਵੇਦਨਸ਼ੀਲ ਜਿਹਾ ਮਾਮਲਾ ਤੇ ਇੱਕਦਮ ਕੋਈ ਗੱਲ ਕਹਿ ਦੇਣੀ ਬੜੀ ਔਖੀ ਲੱਗਦੀ, ਕਿਉਂਕਿ ਇਹ ਗੱਲ ਕਿਰਦਾਰਾਂ ਨਾਲ, ਇਤਿਹਾਸ ਨਾਲ ਜੁੜੀ ਹੋਈ ਹੈ। ਕਿਸੇ ਵੀ ਬੰਦੇ ਦੇ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ। ਜਿਵੇਂ ਆਪਾਂ ਕਹਿੰਦੇ ਆ ਵੀ ਪਹਿਲਾਂ ਤੋਲੋ ਤੇ ਫੇਰ ਬੋਲੋ। ਇੱਕਦਮ ਕਿਸੇ ਗੱਲ ਬਾਰੇ ਜਾਂ ਕਿਸੇ ਬੰਦੇ ਬਾਰੇ ਏਦਾਂ ਕਹਿਣਾ ਔਖਾ ਲੱਗਦਾ। ਖੈਰ ਅੱਜ ਹੁਣ ਜਦੋਂ ਰਤੇਸ਼ ਲੱਖੀ ਨੇ ਗੱਲ ਤੋਰਤੀ ਆ, ਕੱਲ ਨੂੰ ਇਹ ਹੋਰ ਥਾਵਾਂ ਤੇ ਵੀ ਚੱਲੂਗੀ ਤੇ ਅਸੀਂ ਵੀ ਇਸ ਗੱਲ ਨੂੰ ਆਪਣੇ ਇਸ ਪ੍ਰੋਗਰਾਮ 'ਚ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਠੀਕ ਸਮਝਦੇ ਆ ਕਿ ਬਹੁਤ ਵੱਡੇ ਤਬਕੇ ਨੂੰ ਜਿਹੜੀ ਇਹ ਗੱਲ ਲੱਗਦੀ ਆ ਕਿ ਭਾਈ ਅਮਰਤਪਾਲ ਸਿੰਘ ਸਰਕਾਰੀ ਨੈਟਵਰਕ ਦੇ ਵਿੱਚ
ਉਲਝ ਚੁੱਕੇ। ਇਹਦੇ ਬਾਰੇ ਰਤੇਸ਼ ਲੱਖੀ ਨੇ ਇੱਕ ਨਵੀਂ ਥਿਊਰੀ ਜਾਂ ਨਵੀਂ ਗੱਲ ਲੈ ਕੇ ਸਾਹਮਣੇ ਆਂਦੀ ਹੈ ਜਿਹੜੀ, ਉਹ ਇਹ ਆ ਵੀ ਹੋ ਸਕਦਾ ਇੱਥੇ ਪੰਜਾਬ ਦੇ ਵਿੱਚ ਉਹ ਫੜਿਆ ਗਿਆ ਤੇ ਫੜੇ ਜਾਣ ਤੋਂ ਬਾਅਦ ਉਹਨੂੰ ਭਾਈ ਅਮਰਤਪਾਲ ਸਿੰਘ ਨੂੰ ਦਿੱਲੀ ਦੀਆਂ ਕੇਂਦਰੀ ਏਜੰਸੀਆਂ ਦੇ ਹਵਾਲੇ ਕਰਤਾ। ਇਹਦੇ ਵਿੱਚ ਦੋ ਆਪਾਂ ਚਲੋ ਆਪਦੇ ਤੌਰ ਤੇ ਗੱਲਾਂ ਹੋਰ ਐਡ ਕਰ ਲੈਂਦੇ ਆ। ਇੱਕ ਤਾਂ ਇਹ ਕਿ ਜਿਹੜੇ ਪੁਲਿਸੀਏ ਥਾਂ ਥਾਂ ਦੇ ਉੱਤੇ ਅਫਸਰ ਯਕੀਨ ਕਰਾਉਂਦੇ ਫਿਰਦੇ ਆ ਨਾ ਲੋਕਾਂ ਨੂੰ, ਸਾਡੇ ਵਰਗਿਆਂ ਨੂੰ ਜਾਂ ਮੀਡੀਆ ਨਾਲ ਜੁੜੇ ਹੋਰ ਲੋਕਾਂ ਨੂੰ, ਉਹਨਾਂ ਨੂੰ ਸ਼ਾਇਦ ਵਾਕਿਆ ਹੀ ਨਾ ਪਤਾ ਹੋਵੇ ਕਿ ਉਦੋਂ ਉੱਥੇ ਕੀ ਹੋਇਆ, ਤੇ ਉਹਨਾਂ ਨੂੰ ਇਹੀ ਦੱਸਿਆ ਗਿਆ ਹੋਵੇ ਕਿ ਬੰਦੇ ਨਿਕਲ ਗਏ ਤੇ ਉਹ ਆਪਦੇ ਦਿਲੋਂ ਸਹੁੰ ਖਾਣ ਨੂੰ ਤਿਆਰ ਹੋਣ ਕਿ ਸਾਡਾ ਤੁਸੀਂ ਯਕੀਨ ਕਰੋ ਵਾਕਿਆ ਹੀ ਨਿਕਲ ਗਏ। ਤੇ ਨਿਕਲ ਜਾਂਦੇ ਵੀ ਹੁੰਦੇ ਆ ਬੰਦੇ, ਇਹ ਕੋਈ ਏਡੀ ਗੱਲ ਨਹੀਂ। ਬੜੀ ਵਾਰ ਸਾਡੇ ਸਿੱਖ ਸੰਘਰਸ਼ ਵਿੱਚ ਚੱਪੇ ਚੱਪੇ ਉੱਤੇ ਮਿਲਟਰੀ ਹੁੰਦੀ ਸੀ, ਘੇਰਾ ਪਿਆ ਹੁੰਦਾ ਸੀ, ਸਿੰਘ ਨਿਕਲ ਜਾਂਦੇ ਰਹੇ ਨੇ, ਏਡੀ ਕੋਈ ਗੱਲ ਨਹੀਂ, ਕੋਈ ਅਲੋਕਾਰ ਗੱਲ ਨਹੀਂ ਇਹ ਵੀ ਕੋਈ ਬੰਦਾ ਨਿਕਲ ਹੀ ਨਹੀਂ ਸਕਦਾ, ਨਿਕਲ ਜਾਂਦੇ ਹੁੰਦੇ। ਤੇ ਇਹ ਗੱਲ ਚਲੋ ਆਪਾਂ ਇੱਥੇ ਵੀ ਉਹ ਕਹਿੰਦੇ ਨੇ ਬਈ ਕੁਝ ਅਫਸਰਾਂ ਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ ਤੇ ਉਹ ਕਹਿੰਦੇ ਫਿਰਦੇ ਹੋਣ ਕਿ ਨਹੀਂ ਜੀ ਬੰਦਾ ਨਿਕਲ ਗਿਆ, ਪਰ ਉਹ ਇੱਕ ਖਾਸ ਸੈਕਸ਼ਨ ਨੇ ਫੜ ਕੇ ਦਿੱਲੀ ਵਾਲਿਆਂ ਦੇ ਹਵਾਲੇ ਕਰਤਾ। ਹੁਣ ਇਹ ਤੋਂ ਅਗਲੀ ਗੱਲ ਆ ਜਿਹੜੀ ਰਤੇਸ਼ ਲੱਖੀ ਨੇ ਵੀ ਕਹੀ ਆ ਤੇ ਹੋਰ ਵੀ ਬਹੁਤ ਸਾਰਿਆਂ ਨੇ ਕਹੀ ਆ ਵੀ ਚਲੋ ਜੇ ਮੰਨ ਹੀ ਲੈਂਦੇ ਆ ਵੀ ਜਿਵੇਂ ਹਾਈ ਕੋਰਟ ਦੇ ਵਿੱਚ ਉਸ ਦਿਨ ਵੀ ਕਿਹਾ, ਅੱਜ ਫੇਰ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਤਾਂ ਫੜੇ, ਇਸ ਗੱਲੋਂ ਤਾਂ ਫਿਰ ਇਹ ਸੱਚੇ ਨੇ ਕਿਉਂਕਿ ਇਹਨਾਂ ਕੋਲੇ ਹੈ ਨਹੀਂ, ਫਿਰ ਦਿੱਲੀ ਵਾਲਿਆਂ ਕੋਲੇ ਆ। ਹੁਣ ਇੱਥੇ ਮੈਨੂੰ ਗੱਲ ਚੇਤੇ ਆਉਂਦੀ ਆ ਵੀ ਭਾਈ ਦਲਜੀਤ ਸਿੰਘ ਬਿੱਟੂ ਨੇ ਜਿਹੜੀ ਕਿਤਾਬ ਲਿਖੀ ਆ ਖਾੜਕੂ ਸੰਘਰਸ਼ ਦੀ ਸਾਖੀ, ਉਹਦੇ ਵਿੱਚ ਇਹ ਪੁਆਇੰਟ, ਇਹ ਨੁਕਤਾ ਬੜੀ ਜਿਹੜੀ ਹੈਗੀ ਆ ਗੰਭੀਰਤਾ ਦੇ ਨਾਲ, ਬੜੀ ਜ਼ਿੰਮੇਵਾਰੀ ਨਾਲ ਉਹਨਾਂ ਨੇ ਉਭਾਰਿਆ ਸੀਗਾ ਬਈ ਦਿੱਲੀ ਦੇ ਵਿੱਚ ਇੱਕ ਗੁਪਤ ਲਾਲ ਕਿਲੇ ਦੇ ਵਿੱਚ ਤਹਿਖਾਨਾ ਜਾਂ ਅੱਡਾ ਬਣਾਇਆ ਹੋਇਆ ਜਿੱਥੇ ਸਾਰੇ ਭਾਰਤ ਵਿੱਚੋਂ ਜਿਹੜੇ ਮਤਲਬ ਕਿ ਹਕੂਮਤ ਨੂੰ ਚੁੱਭਦੇ ਆ ਬੰਦੇ, ਉਹ ਲਿਆ ਕੇ ਉੱਥੇ ਰੱਖੇ ਜਾਂਦੇ ਰਹੇ। ਉਹਨਾਂ ਨੂੰ ਕਈ ਸਾਲ ਜੋ ਮਤਲਬ ਉਹਨਾਂ ਨੂੰ ਗੁਪਤ, ਜਦੋਂ ਕਿ ਉਹਦੇ ਜਿਹੜੇ ਵਾਰਸ ਨੇ ਜਾਂ ਉਹਦੇ ਲੋਕ ਨੇ ਜਿਹੜੇ ਉਸ ਬੰਦੇ ਦੇ ਮਗਰ ਕੌਮ ਉਹਦੀ, ਜਿਵੇਂ ਆਪਣੇ ਸਿੱਖ ਕੌਮ ਦੇ ਬਹੁਤ ਸਾਰੇ ਲੋਕਾਂ ਬਾਰੇ ਇਹ ਗੱਲ ਆਈ ਕਿ ਉਹ ਲਾਲ ਕਿਲੇ ਰੱਖਿਆ ਗਿਆ ਸੀ। ਈਵਨ ਕਿ ਸਾਡੇ ਆਪ ਦੇ ਭਾਈ ਮਤਲਬ ਸਾਡੇ ਪਰਿਵਾਰ ਦੇ ਵਿੱਚ ਵੀ ਇਹ ਗੱਲ ਚੱਲਦੀ ਰਹੀ ਕਿ ਭਾਈ ਸੁਲੱਖਣ ਸਿੰਘ ਬੱਬਰ ਤੇ ਸਾਡੇ ਭਾਈ ਮੇਰੇ ਸਿੰਘਣੀ ਦੇ ਮਾਮਾ ਜੀ ਭਾਈ ਇਕਬਾਲ ਸਿੰਘ ਬੱਬਰ ਆ ਜਿਹੜੇ ਕਿ ਦਿੱਲੀ ਟਰਾਂਜਿਸਟਰ ਬੰਬ ਕਾਂਡ ਸਮੇਤ ਹੋਰ ਕਈ ਮੁਕੱਦਮਿਆਂ ਦੇ ਵਿੱਚ, ਕਿਉਂਕਿ ਘਰ ਦੀ ਕੁਰਕੀ ਹੋਈ ਆ ਸਾਡੇ ਇਸ ਚੱਕਰ ਦੇ ਵਿੱਚ, ਤਾਂ ਵੀ ਇਹ ਸਾਰੇ ਦੇ ਸਾਰੇ ਜਿਹੜੇ ਨੇਗੇ ਹੋਰ ਬਹੁਤ ਸਾਰੇ ਸਿੰਘਾਂ ਦੇ ਨਾਲ ਇਹਨਾਂ ਨੂੰ ਵੀ ਦਿੱਲੀ ਰੱਖਿਆ ਸੀ। ਤਾਂ ਸਾਡੇ ਵੀ ਇਹ ਘਰਾਂ 'ਚ ਗੱਲ ਚੱਲਦੀ ਰਹੀ ਆ ਵੀ ਦਿੱਲੀ ਇੱਕ ਗੁਪਤ ਅੱਡਾ ਬਣਾਇਆ ਹੈ ਲਾਲ ਕਿਲੇ 'ਚ, ਉੱਥੇ ਰੱਖਦੇ ਆ। ਤੇ ਕਿਤਾਬ ਦੇ ਵਿੱਚ ਭਾਈ ਦਲਜੀਤ ਸਿੰਘ ਨੇ ਵੀ ਇਹ ਗੱਲ ਹੈਗੀ ਹੈ। ਤਾਂ ਕੋਈ ਅਲੋਕਾਰ ਗੱਲ ਨਹੀਂ ਹੈਗੀ ਕਿ ਇੱਥੇ ਇਹ ਰੌਲਾ ਪਾਈ ਰੱਖਣਗੇ ਜੀ ਉਹ ਨਿਕਲ ਗਿਆ ਤੇ ਉਹ ਦਿੱਲੀ ਕਿਤੇ ਇਹਨਾਂ ਨੇ ਆਪਦੇ ਗੁਪਤ ਅੱਡੇ ਤੇ ਸਿੰਘਾਂ ਨੂੰ ਰੱਖਿਆ ਹੋ। ਇਹਦੇ ਨਾਲ ਇੱਕ ਜੁੜੀ ਹੋਈ ਹੋਰ ਗੱਲ ਆਉਂਦੀ ਆ ਮਨ ਵਿੱਚ ਬਈ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਗੱਲ ਚੱਲਦੀ ਆ ਤਾਂ ਅੱਜ ਵੀ ਜਿਹੜੀ ਸਟੇਟ ਦਾ ਵਰਜਨ ਆ ਜਾਂ ਜਿਹੜਾ ਹਕੂਮਤ ਦਾ ਪੱਖ ਵਾ ਉਹ ਇਹੀ ਕਹਿੰਦੇ ਆ ਕਿ ਜੀ ਸਾਡੇ ਤਾਂ ਬੰਦੇ ਉਹਨਾਂ ਨੂੰ ਜਗਰਾਵਾਂ ਤੋਂ CIA ਸਟਾਫ ਤੋਂ ਕੰਨੀਆਂ ਪਿੰਡ ਵੱਲ ਸਤਲੁਜ ਦਰਿਆ ਦੇ ਕੰਢੇ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਏ ਸੀਗੇ, ਉੱਥੋਂ ਹਮਲਾ ਹੋ ਗਿਆ, ਗੋਲੀ ਚੱਲ ਗਈ, ਖਾੜਕੂ ਉਹਨਾਂ ਨੂੰ ਛਡਾਉਣ ਆ ਗਏ ਤੇ ਸਾਡੇ ਹੱਥੋਂ ਹੱਥਕੜੀ ਸਮੇਤ ਉਹ ਭੱਜ ਗਏ। ਇਹ ਗੱਲ ਅੱਜ ਤੱਕ ਨਹੀਂ ਮੰਨੀ। 1993 ਦੇ ਮਤਲਬ ਸ਼ੁਰੂ ਦੀ ਜਾਂ 1992 ਦੇ ਦਸੰਬਰ ਦੀ 25-26 ਦਸੰਬਰ ਦੀ ਗੱਲ ਆ, ਮੈਨੂੰ ਚੰਗੀ ਤਰ੍ਹਾਂ ਚੇਤੇ ਆ, ਸਿਆਲਾਂ ਦੇ ਦਿਨ ਸੀ ਜਦੋਂ ਅਸੀਂ ਉੱਥੇ ਧਰਨੇ ਮੁਜ਼ਾਹਰੇ ਕੀਤੇ ਆ। 1993 ਤੋਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਸੰਬੰਧ ਵਿੱਚ ਅੱਜ 2023 ਆ ਗਿਆ ਤੇ ਇਹਨਾਂ 30 ਸਾਲਾਂ ਦੇ ਵਿੱਚ ਆਪਾਂ ਹਿਸਾਬ ਕਿਤਾਬ ਲਾ ਲਓ ਬਈ ਉਹਨਾਂ ਨੇ ਅੱਜ ਤੱਕ ਨਹੀਂ ਮੰਨਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਵੀ ਉਹਨਾਂ ਦੀ ਕਿਵੇਂ ਸ਼ਹਾਦਤ ਹੋਈ ਤੇ ਕਿਵੇਂ ਅਸੀਂ ਉਹਨਾਂ ਦੀ ਦੇਹ ਨੂੰ ਅੰਤ ਜਿਹੜਾ ਉਹਨਾਂ ਦੀ ਬੋਡੀ ਸੀ ਉਹਦਾ ਕੀ ਕੀਤਾ। ਤੇ ਜੇਕਰ ਇਹ ਗੱਲ ਦੇ ਹਿਸਾਬ ਨਾਲ ਸਟੇਟ ਸਿਸਟਮ ਇੱਥੇ ਸਾਨੂੰ ਇਹੀ ਕਹਿੰਦਾ ਰਵੇ ਆਉਣ ਵਾਲੇ ਕਈ ਸਾਲਾਂ ਤੱਕ ਕਿ ਸਾਡੇ ਕੋਲ ਤਾਂ ਜੀ ਨਿਕਲ ਗਏ ਸੀਗੇ ਬਪਲਪ੍ਰੀਤ ਸਿੰਘ ਤੇ ਅਮਰਤਪਾਲ ਸਿੰਘ, ਤੇ ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਬਾਰੇ 30 ਸਾਲਾਂ ਬਾਅਦ ਵੀ ਆਪਾਂ ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਸਾਡੇ ਕੋਲੇ ਸਬੂਤ ਨੇ, ਗਵਾਹੀਆਂ ਨੇ। ਸਾਡੇ ਪਿੰਡਾਂ ਦਾ ਦਰਸ਼ਨ ਸਿੰਘ ਹਠੂਰ ਵਾਲਾ ਉਹ ਪ੍ਰੋਗਰਾਮਾਂ ਦੇ ਵਿੱਚ ਸ਼ਰੇਆਮ ਬੋਲਦਾ ਹੁੰਦਾ ਸੀਗਾ ਵੀ ਮੇਰੇ ਸਾਹਮਣੇ ਗੱਲ ਹੋਈ ਆ ਸਾਰੀ, ਏਦਾਂ ਹੋਇਆ ਵਾ, ਏਦਾਂ ਭਾਈ ਸਾਹਿਬ ਨੂੰ ਸ਼ਹੀਦ ਕੀਤਾ। ਹੋਰ ਕਈ ਤੱਥ ਸਬੂਤ, ਇੱਥੋਂ ਤੱਕ ਕਿ ਜਿਹੜੀ ਰਾਮ ਨਾਰਾਇਣ ਕੁਮਾਰ ਨੇ
ਟੈਰਰ ਇਨ ਪੰਜਾਬ ਕਿਤਾਬ ਲਿਖੀ ਸੀ, ਉਹਦੇ ਵਿੱਚ ਵੀ ਸਾਰੀ ਕਹਾਣੀ ਬਿਆਨ ਕੀਤੀ ਸੀ ਵੀ ਕਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਹੁਣ ਇਹ ਗੱਲ ਮੈਂ ਤਾਂ ਛੇੜੀ ਆ ਵੀ ਇਹਨਾਂ ਨੇ ਅੱਜ ਇਹ ਗੱਲ ਕਹਿਤੀ, ਅੱਜ 10 ਦਿਨ ਹੋ ਗਏ, ਤੇ ਜੇ 10 ਸਾਲ ਅਗਲੇ ਵੀ ਇਹੀ ਰਾਮ ਕਹਾਣੀ ਚੱਲਦੀ ਰਵੇ, ਵੀ ਅਫਸਰਸ਼ਾਹੀ ਕਹਿੰਦੀ ਰਵੇ ਕਿ ਜੀ ਸਾਡੇ ਹੱਥੋਂ ਤਾਂ ਨਿਕਲ ਗਏ ਸੀ, ਸਾਨੂੰ ਤਾਂ ਬਾਅਦ ਚ ਲੱਭੇ ਨਹੀਂ, ਫਿਰ ਆਪਾਂ ਇਸ ਮਸਲੇ ਤੇ ਕੀ ਕਰਾਂਗੇ, ਕੌਮ ਕੀ ਕਰੂਗੀ। ਖੈਰ, ਇਸ ਨੁਕਤੇ ਨੂੰ ਸੰਗਤਾਂ ਲਈ, ਵਿਚਾਰਾਂ ਗੋਚਰਾ ਪਾਠਕਾਂ ਲਈ, ਸਰੋਤਿਆਂ ਲਈ ਛੱਡ ਕੇ ਜੇ ਅੱਗੇ ਤੁਰੀਏ ਤਾਂ ਭਾਈ ਅਮਰਤਪਾਲ ਸਿੰਘ ਤੇ ਭਾਈ ਪਪਲਪ੍ਰੀਤ ਸਿੰਘ ਦੇ ਬਾਰੇ ਇਹ ਗੱਲ ਧਿਆਨ ਮੰਗਦੀ ਆ ਕਿ ਜੇ ਹਕੂਮਤ ਨੂੰ ਉਹਨਾਂ ਦੋਨਾਂ ਦੀ ਗ੍ਰਿਫਤਾਰੀ ਦਿਖਾ ਕੇ ਕੀ ਫਾਇਦੇ ਨੇ ਤੇ ਗ੍ਰਿਫਤਾਰੀ ਨਾ ਦਿਖਾ ਕੇ ਕੀ ਫਾਇਦੇ ਨੇ, ਉਹਨਾਂ ਨੂੰ ਗ੍ਰਿਫਤਾਰੀ ਨਾ ਦਿਖਾ ਕੇ ਕੀ ਨੁਕਸਾਨ ਨੇ ਤੇ ਗ੍ਰਿਫਤਾਰੀ ਦਿਖਾ ਕੇ ਕੀ ਨੁਕਸਾਨ ਨੇ। ਜਦੋਂ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਡਿਸੀਜਨ ਲਿਆ ਜਾਂਦਾ ਨਾ, ਉਦੋਂ ਰਣਨੀਤਿਕ ਪੱਖ ਤੋਂ ਇਹ 4 ਪੁਆਇੰਟ ਲਿਖੇ ਜਾਂਦੇ ਆ ਕਿ ਇਸ ਗੱਲ ਨੂੰ ਕਰਨ ਦੇ ਕੀ ਲਾਭ ਨੇ, ਨਾ ਕਰਨ ਦੇ ਕੀ ਲਾਭ ਨੇ, ਇਸ ਗੱਲ ਨੂੰ ਕਰਨ ਦੀਆਂ ਕੀ ਹਾਨੀਆਂ ਨੇ, ਇਸ ਗੱਲ ਨੂੰ ਨਾ ਕਰਨ ਦੀਆਂ ਕੀ ਹਾਨੀਆਂ ਨੇ। ਫਿਰ ਉਹਦੇ ਹਿਸਾਬ ਨਾਲ ਇਵੈਲੂਏਟ ਕਰਕੇ, ਮੁਲਾਂਕਣ ਕਰਕੇ ਨਤੀਜਾ ਕੱਢਿਆ ਜਾਂਦਾ ਕਿ ਇਹ ਗੱਲ ਕਿਵੇਂ ਕਰਨੀ। ਤਾਂ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬਾਰੇ ਦਿੱਲੀ ਦਰਬਾਰ ਦਾ ਹਜੇ ਇਹ ਹੋਵੇ ਕਿ ਚਾਹੇ ਆਪਣੇ ਕੋਲ ਹੈ ਹੀ ਬੰਦਾ, ਪਰ ਆਪਾਂ ਇਹਦੀ ਗ੍ਰਿਫਤਾਰੀ ਅਜੇ ਦਿਖਾਉਣ ਦੇ ਲਈ ਨਹੀਂ ਹੈਗਾ, ਆਪਾਂ ਨੂੰ ਨਾ ਦਿਖਾਈਏ ਹਜੇ ਗ੍ਰਿਫਤਾਰੀ ਨੂੰ, ਅਜੇ ਆਪਾਂ ਗ੍ਰਿਫਤਾਰੀ ਰੋਕੀਏ। ਹੋ ਸਕਦਾ ਇਹ ਗੱਲ ਸੱਚੀ ਨਿਕਲੇ। ਪਰ ਇਸ ਤੋਂ ਅਗਲੀ ਵੀ ਇੱਕ ਗੱਲ ਜਿਹੜੀ ਜ਼ਿਆਦਾ ਸਾਡੇ ਲਈ ਖਤਰਨਾਕ ਆ ਜਾਂ ਜ਼ਿਆਦਾ ਡੇਂਜਰਸ ਆ ਪੰਥ ਲਈ, ਉਹ ਅੱਜ ਭਾਈ ਆਪਾਂ ਨੂੰ ਸਾਰਿਆਂ ਨੂੰ ਵਿਚਾਰਨੀ ਚਾਹੀਦੀ ਆ। ਰਤੇਸ਼ ਲੱਖੀ ਨੇ ਵੀ ਗੱਲ ਕਹਿਤੀ ਔਰ ਸਾਡੇ ਦਿਲਾਂ ਦਿਮਾਗਾਂ 'ਚ ਤਾਂ ਇਹ ਗੱਲ ਚੱਲਦੀ ਸੀ, ਪਰ ਕਹਿਣ ਤੋਂ ਬਚਦੇ ਜੇ ਸੀ, ਜਖਦੇ ਜੇ ਸੀਗੇ। ਖੈਰ, ਉਹ ਗੱਲ ਇਹ ਆ ਕਿ ਜਿਹੜੀ ਰਤੇਸ਼ ਲੱਖੀ ਨੇ ਗੱਲ ਕਹੀ ਆ, ਉਹਨੇ ਤਾਂ ਇੱਕ ਸੀਮਾ ਦੇ ਵਿੱਚ ਗੱਲ ਬੰਨਤੀ ਬਈ ਹੋ ਸਕਦਾ ਵੀ ਇਹ ਦੋਨੇ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਖੁਫੀਆ ਏਜੰਸੀਆਂ ਦੇ ਨੈਟਵਰਕ ਦੇ ਵਿੱਚ, ਉਹਨਾਂ ਦੀ ਰੀਚ ਦੇ ਵਿੱਚ ਨੇ। ਜਾਣੀ ਕਿ ਇਹ ਨਹੀਂ ਵੀ ਉਹਨਾਂ ਨਾਲ ਮਿਲੇ ਹੋਏ ਨੇ ਜਾਂ ਇਸ ਤਰ੍ਹਾਂ ਗੱਲ ਉਹਨਾਂ ਨੇ ਕਹੀ, ਉਹਨਾਂ ਦਾ ਭਾਵ ਹੈਗਾ ਵੀ ਕੋਈ ਢੰਗ ਤਰੀਕਾ ਜ਼ਰੂਰ ਇਹੋ ਜਿਹਾ ਹੈਗਾ ਆ ਜਿਹਦੇ ਨਾਲ ਇਹਨਾਂ ਦੋਨਾਂ ਦੇ ਬਾਰੇ ਭਾਰਤੀ ਐਸਟੈਬਲਿਸ਼ਮੈਂਟ ਨੂੰ ਪੱਕਾ ਪਤਾ ਵੀ ਉਹ ਕਿੱਥੇ ਨੇ ਤੇ ਕਿੱਧਰ ਨੂੰ ਜਾ ਰਹੇ ਨੇ, ਕੀ ਕਰ ਰਹੇ ਨੇ। ਇਹ ਬੜੀ ਖਤਰਨਾਕ ਸਥਿਤੀ ਹੈ। ਇਹ ਤਾਂ ਖਤਰਨਾਕ ਹੈਗੀ ਵੀ ਆ ਵੀ ਜੇ ਉਹਨਾਂ ਦੇ ਕੋਲ ਹੋਣ, ਪਰ ਜੇ ਕੋਲ ਨਹੀਂ ਹੈਗੇ, ਕਬਜ਼ੇ 'ਚ ਉਹਨਾਂ ਦੇ ਨਹੀਂ ਹੈਗੇ, ਪਰ ਉਹ ਆਪਦੇ ਪੱਖ ਤੋਂ ਬੇਸ਼ੱਕ ਆਜ਼ਾਦ ਵਿਚਰ ਰਹੇ ਨੇ ਤੇ ਉਹਨਾਂ ਦੀ ਰੀਚ ਵਿੱਚ ਆ ਸਟੇਟ ਸਿਸਟਮ ਦੀ। ਇਹ ਬੜੇ ਖਤਰਨਾਕ, ਕਿਉਂਕਿ ਅੱਜ ਆਪਾਂ ਨੂੰ ਸਭ ਨੂੰ ਪਤਾ ਹੈ, ਅੱਜ ਅਖਬਾਰਾਂ 'ਚ ਵੀ ਖਬਰ ਛਪ ਗਈ ਆ, ਇਹ ਅਜੀਤ ਸਮੇਤ ਸਾਰੇ ਅਖਬਾਰਾਂ 'ਚ ਛਪੀ ਆ। ਪਹਿਲਾਂ ਤਾਂ ਇਹ ਗੱਲ ਚਰਚਾ ਜੀ 'ਚ ਘੱਟ ਸੀਗੀ, ਹੁਣ ਨੇਪਾਲ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਵੀ ਮਤਲਬ ਇਸ ਗੱਲ ਨੂੰ ਮੰਨ ਲਿਆ ਹੈਗਾ ਵਾ ਵੀ ਸਾਡੇ ਕੋਲ ਭਾਰਤ ਸਰਕਾਰ ਦਾ ਚਿੱਠੀ ਪੱਤਰ ਇਸ ਗੱਲ ਲਈ ਆ ਗਿਆ ਹੈਗਾ ਕਿ ਅਮਰਤਪਾਲ ਸਿੰਘ ਜਿਹੜਾ ਹੈ ਉਹਦੇ ਪਾਸਪੋਰਟ ਦੀ ਕਾਪੀ ਵੀ ਉੱਥੇ ਦਿੱਤੀ ਗਈ ਆ ਵੀ ਉਹ ਨੇਪਾਲ 'ਚ ਦਾਖਲ ਹੋ ਸਕਦਾ ਤੇ ਉਹਨੂੰ ਕਿਸੇ ਹੋਰ ਮੁਲਕ ਜਿਹੜਾ ਹੈਗਾ ਉਹ ਚੜ੍ਹ ਸਕਦਾ, ਇਸ ਕਰਕੇ ਇੱਥੇ ਨੇਪਾਲ 'ਚ ਉਹਦਾ ਖਿਆਲ ਰੱਖਿਆ ਜਾਵੇ ਵੀ ਕਿਤੇ ਇੱਥੇ ਆ ਨਾ ਜਾਵੇ। ਤੇ ਕੱਲ ਇੱਕ ਹੋਰ ਫੋਟੋ ਵੀ ਜਿਹਦੇ ਵਿੱਚੋਂ ਕੁਝ ਪੀਣ ਵਾਲੀ ਚੀਜ਼ ਜਿਹੜੀ ਆ ਜਿਵੇਂ ਕੋਲਡ ਡਰਿੰਕ ਜਿਹਾ ਹੁੰਦਾ ਕੁਝ ਉਹ ਹੱਥ 'ਚ ਫੜਿਆ ਤੇ ਦੋਨੇ ਜਾਣੇ ਦਿਖਾਏ ਨੇ, ਪਪਲਪ੍ਰੀਤ ਸਿੰਘ ਤੇ ਅਮਰਤਪਾਲ ਸਿੰਘ। ਪਰ ਚਰਚਾ ਵਾਲੀ ਗੱਲ ਇਹ ਹੈ ਕਿ ਜੇਕਰ ਵਾਕਿਆ ਹੀ ਉਹਨਾਂ ਦੇ ਉੱਤੇ ਪੂਰੀ ਦੀ ਪੂਰੀ ਨਜ਼ਰਸਾਨੀ ਚੱਲ ਰਹੀ ਹੈ ਤੇ ਉਹਨਾਂ ਦੇ ਨਾਲ ਜੋ ਮਰਜ਼ੀ ਕੀਤਾ ਜਾ ਸਕਦਾ, ਇਹਦਾ ਭਾਵ ਇਹ ਹੈ ਸਟੇਟ ਸਿਸਟਮ ਵੱਲੋਂ। ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪੱਕੇ ਸਮਰਥਕ ਜਾਂ ਹਮਾਇਤੀ ਨੇ, ਉਹ ਪਿਛਲੇ ਕਈ ਦਿਨਾਂ ਤੋਂ ਇਹ ਖਦਸ਼ਾ ਪ੍ਰਗਟਾ ਰਹੇ ਨੇ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਉਹਦਾ ਮੂੰਹ ਸਿਰ ਮੁੰਨ ਕੇ ਕਿਰਦਾਰ ਕੁਸ਼ੀ ਕਰ ਲਈ, ਕਿਉਂਕਿ ਇੱਕ ਪਾਸੇ ਉਹਦਾ ਬਾਣੇ ਵਾਲਾ ਸਰੂਪ ਠੀਕ ਆ, ਕਿਸੇ ਵੇਲੇ ਭਾਈ ਅਮਰਤਪਾਲ ਸਿੰਘ ਜਿਹੜਾ ਆਮ ਜਿਵੇਂ ਲੋਕ ਪਤਤ ਹੋ ਜਾਂਦੇ ਆ ਮੂੰਹ ਸਿਰ ਮਨਾਇਆ ਹੋਇਆ ਸੀ, ਪਰ ਹੁਣ ਉਹ ਇੱਕ ਬਾਣੀ ਤੇ ਬਾਣੇ ਵਾਲਾ ਉਹਦਾ ਦਿੱਖ, ਉਹਦਾ ਅਕਸ ਜਿਹੜਾ ਉਹ ਤੜਕਾਉਣਾ, ਉਹ ਥਿੜਕਾਉਣਾ ਸਟੇਟ ਸਿਸਟਮ ਲਈ ਬੜਾ ਜ਼ਰੂਰੀ ਹੈ। ਕਿਉਂਕਿ ਲੋਕਾਂ ਦੇ ਵਿੱਚ ਬੰਦੇ ਦੇ ਮਰਨ ਤੋਂ ਬਾਅਦ ਵੀ ਬੰਦਾ ਜਿਹੜਾ ਹੈਗਾ ਜਿਉਂਦਾ ਰਹਿ ਸਕਦਾ, ਜਿਵੇਂ ਸਾਡੇ ਸਿੱਖ ਸੰਘਰਸ਼ ਦੇ ਬੇਅੰਤ ਇਹੋ ਜਿਹੇ ਸੂਰਮੇ ਆ ਜਿਨ੍ਹਾਂ ਦੇ ਬਾਰੇ ਸਭ ਤੋਂ ਵੱਧ
ਜ਼ਿੰਮੇਵਾਰੀ ਨਾਲ ਮੈਂ ਕਹਿ ਸਕਦਾ ਕਿ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਕਿਸੇ ਵੇਲੇ ਬੇਸ਼ੱਕ ਬੜੇ ਵੱਡੀਆਂ ਗੜਬੜਾਂ ਗਲਤੀਆਂ ਕੀਤੀਆਂ ਹੋਣ, ਪਰ ਜਦੋਂ ਉਹਨਾਂ ਨੇ ਕੌਮੀ ਜਿਹੜਾ ਸੰਘਰਸ਼ ਆ ਇਹਦੇ ਵਿੱਚ ਕੁੱਦਣ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਪੰਥਕ ਫਰਜ਼ ਨਿਭਾਏ ਤੇ ਜਿਸ ਤਰੀਕੇ ਨਾਲ ਸਿੱਖ ਹੱਕਾਂ ਲਈ, ਕੌਮ ਲਈ, ਧਰਮ ਲਈ ਉਹਨਾਂ ਨੇ ਆਪਦੇ ਆਪ ਨੂੰ, ਆਪਦੇ ਦੇਹ ਨੂੰ ਜਿਵੇਂ ਉਹਨਾਂ ਨੇ ਬਿਪਤਾ ਚ ਪਾਇਆ, ਜੋ ਉਹਨਾਂ ਨੇ ਜ਼ਫਰ ਜਾਲੇ ਤੇ ਕੱਖ ਨਹੀਂ ਉਹਨਾਂ ਨੇ ਆਸੇ-ਪਾਸੇ ਦੇਖਿਆ ਤੇ ਮਨ ਵਿੱਚ ਇੱਕੋ ਹੀ ਸੀ ਕਿ ਪੰਥ ਲਈ, ਧਰਮ ਲਈ ਸੀਸ ਵਾਰਨਾ। ਸੱਚੇ ਪਾਤਸ਼ਾਹ ਸਾਡਾ ਸਿਰ ਕੌਮ ਦੇ ਲੇਖੇ ਲੱਗ ਜਾਏ। ਜਿਨ੍ਹਾਂ ਨੇ ਇਸ ਤਰੀਕੇ ਨਾਲ ਕੀਤਾ ਹੈ, ਉਹਨਾਂ ਸਾਰਿਆਂ ਦੇ ਸ਼ਹੀਦੀ ਦਿਹਾੜੇ ਜਦੋਂ ਮਨਾਉਂਦੀ ਹੈ ਨਾ ਕੌਮ, ਚਾਹੇ ਉਹ ਪੰਜਾਬ 'ਚ ਮਨਾਇਆ ਜਾਵੇ, ਚਾਹੇ ਉਹ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ, ਜਦੋਂ ਤੁਸੀਂ ਉਹਨਾਂ ਦੇ ਫਲੋਟ ਲੈ ਕੇ ਉੱਤੇ ਫੋਟੋਆਂ ਲਾ ਕੇ ਨਿਕਲਦੇ ਹੋ, ਉਸ ਮੌਕੇ ਦਿੱਲੀ ਦਰਬਾਰ ਦਾ ਜਾਂ ਦੁਸ਼ਮਣ ਦਾ ਜੋ ਬੁਰਾ ਹਾਲ ਹੁੰਦਾ, ਜੋ ਉਹਨਾਂ ਦੀ ਇਸੇ ਕੰਮ ਲਈ ਕਰੋੜਾਂ ਰੁਪਏ ਖਰਚਦੀ ਹੈ ਨਾ ਸਰਕਾਰ। ਬੜੇ ਬੰਦੇ ਪੱਟੇ ਹੋਏ ਨੇ ਅੱਡ-ਅੱਡ ਮੁਲਕਾਂ ਦੇ ਵਿੱਚ, ਕੋਈ ਮੀਡੀਆ 'ਚ, ਕੋਈ ਹੋਰ। ਉਹ ਜਿਹੜਾ ਆਪਣੇ ਆ ਕਈ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ, ਕਈ ਕਹਿੰਦੇ ਯਾਰ ਗੁਰਦੁਆਰਿਆਂ ਦੇ ਪਿੱਛੇ ਗੋਲਕ ਪਿੱਛੇ ਲੜਦੇ ਆ। ਇਹ ਗੱਲ ਕਹਾਉਣ ਦੇ ਲਈ ਆਮ ਲੋਕਾਂ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਖੜਾ ਕਰਨ ਲਈ, ਗੁਰਦੁਆਰੇ ਤੋਂ, ਧਰਮ ਤੋਂ ਤੋੜਨ ਲਈ ਜੋ ਅਰਬਾਂ ਖਰਬਾਂ ਰੁਪਏ ਖਰਚੇ ਜਾਂਦੇ ਆ, ਤਾਂ ਕਿ ਉੱਥੇ ਜਾ ਕੇ ਗੁਰੂ ਘਰ ਦੇ ਵਿੱਚ ਇਹ ਲੋਕ ਆ ਜਿਹੜੇ ਕਿਤੇ ਪੁਰਾਤਨ ਆਪਦੇ ਵਿਰਸੇ ਨਾਲ ਨਾ ਜੁੜ ਜਾਣ, ਕਦੇ ਇਹਨਾਂ ਦੇ ਅੰਦਰ ਪੰਥ ਦਾ, ਧਰਮ ਦਾ, ਕੌਮ ਦਾ ਉਹ ਜਜ਼ਬਾ ਨਾ ਪੈਦਾ ਹੋ ਜਾਵੇ, ਉਹਨਾਂ ਸ਼ਹੀਦਾਂ ਪ੍ਰਤੀ ਇਹਨਾਂ ਦੀ ਸ਼ਰਧਾ ਤੇ ਸਤਿਕਾਰ ਨਾ ਆ ਜਾਵੇ। ਇਸ ਗੱਲ, ਕਿਉਂਕਿ ਸਾਡੇ ਸਿੱਖ ਫਲਸਫੇ ਦੇ ਵਿੱਚ ਗੁਰੂ ਦੀ ਜਿਹੜੀ ਪਦਵੀ ਹੈ ਨਾ, ਗੁਰੂ ਤੋਂ ਅਗਲਾ ਰੁਤਬਾ ਸਾਡੇ ਪੰਥ ਵਿੱਚ ਸ਼ਹੀਦ ਦਾ ਸ਼ਬਦ, ਇਹ ਛੋਟਾ ਜਿਹਾ ਸ਼ਬਦ ਨਹੀਂ। ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜਿੰਨੇ ਸਾਡੇ ਇਤਿਹਾਸ ਦੇ ਵੱਡੇ ਤੋਂ ਵੱਡੇ ਸ਼ਬਦ ਨੇ ਨਾ, ਉਹ ਸ਼ਹੀਦ ਸ਼ਬਦ ਦੇ ਸਾਹਮਣੇ ਨੀਵੇਂ ਹੋ ਕੇ ਲੰਘਦੇ ਆ, ਕਿਉਂਕਿ ਸ਼ਹੀਦ ਤੋਂ ਅੱਗੇ ਫਿਰ ਗੁਰੂ। ਤੋਂ ਜਿਹੜੇ ਸਾਡੀ ਕੌਮ ਦੇ ਸ਼ਹੀਦ ਨੇ, ਜਿਨ੍ਹਾਂ ਦੀਆਂ ਫੋਟੋਆਂ ਜਾਂ ਉਹਨਾਂ ਦੀਆਂ ਜੀਵਨੀਆਂ, ਉਹਨਾਂ ਦੇ ਬਾਰੇ ਸਾਡੇ ਅਗਲੀ ਪੀੜ੍ਹੀ ਨੂੰ ਉਹਨਾਂ ਤੋਂ ਤੋੜਨਾ, ਦੂਰ ਕਰਨਾ, ਇਹ ਸਿਸਟਮ, ਇਸ ਗੱਲ ਲਈ ਕਰੋੜਾਂ ਰੁਪਏ ਖਰਚ, ਬੜੇ ਉਹਨਾਂ ਨੇ ਬੰਦੇ ਭਰਤੀ ਕੀਤੇ ਹੋਏ ਨੇ, ਬੜੇ ਉਹਨਾਂ ਨੇ ਬੀਬੀਆਂ ਦਾੜੀਆਂ ਕਈਆਂ ਦੇ ਉੱਪਰ ਦੀ ਗਾਤਰੇ ਆ, ਤੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵਾ ਵੀ ਜਾਂ ਤਾਂ ਜਿਹੜਾ ਹੈਗਾ ਇਹਨਾਂ ਦੇ ਮਨਾਂ ਚੋਂ ਖਾਲਿਸਤਾਨ ਤੇ ਸ਼ਹੀਦ ਤੇ ਯੋਧੇ, ਇਹ ਸਾਰਿਆਂ ਦਾ ਮਿਟਣਾ। ਇਹਦੀ ਥਾਂ ਤੇ ਉਲਟਾ ਉਹ ਇਹ ਦਰਸਾਉਣ ਤੇ ਲੱਗੇ ਰਹਿੰਦੇ ਨੇ ਕਿ ਇਹ ਤਾਂ ਐਵੇਂ ਕਮਲੇ ਜਿਹੇ ਲੋਕ ਸੀਗੇ, ਪਤਾ ਨਹੀਂ ਕਿਉਂ ਲੜ ਪਏ, ਕੀ ਹੋ ਗਿਆ ਇਹਨਾਂ ਨੂੰ। ਇਹੋ ਜਿਹੀਆਂ ਗੱਲਾਂ ਤੁਸੀਂ ਦੇਖਿਆ ਹੀ ਹੈ ਨਾ ਪਿਛਲੇ ਦਿਨਾਂ ਦੇ ਵਿੱਚ, ਕੁਝ ਵੱਡੇ ਵੱਡੇ ਆਪਦੇ ਆਪ ਨੂੰ ਖੱਬੀ ਖਾਨ ਪ੍ਰਚਾਰਕ ਕਹਾਉਣ ਵਾਲੇ ਵੀ, ਅਸੀਂ ਤਾਂ ਜੀ ਬੜੇ ਲੋਕਾਂ ਨੂੰ ਅੰਮ੍ਰਿਤ ਛਕਾਉਂਦੇ ਆ। ਭਾਈ ਅੰਮ੍ਰਿਤ ਛਕਣ ਦਾ ਤੇ ਅੰਮ੍ਰਿਤ ਨਾ ਛਕਣ ਦਾ ਮਸਲਾ ਨਹੀਂ ਹੈਗਾ, ਕਕਾਰ ਪਹਿਨਣ ਦੇ ਨਾਲ ਨਹੀਂ ਕੋਈ ਅੰਮ੍ਰਿਤਧਾਰੀ ਇਕੱਲਾ ਹੋ ਜਾਂਦਾ। ਗੱਲ ਤਾਂ ਇਹ ਤੋਂ ਅੱਗੇ ਪਈ ਆ ਕਿ ਤੁਸੀਂ ਨਿਭਾਉਂਦੇ ਕਿਵੇਂ। ਸੋ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਸ਼ਹੀਦਾਂ ਨੇ, ਜਿਨ੍ਹਾਂ ਯੋਧਿਆਂ ਨੇ ਇਹੋ ਜਿਹਾ ਕੁਝ ਕਰਤਾ ਕਿ ਉਹਨਾਂ ਦੇ ਮਾਰੇ ਜਾਣ ਤੋਂ ਬਾਅਦ, ਉਹਨਾਂ ਨੂੰ ਕਤਲ ਕਰਨ ਤੋਂ ਬਾਅਦ, ਅੱਜ 30 40 ਸਾਲ ਬਾਅਦ ਵੀ ਜੇ ਉਹਨਾਂ ਦੀ ਯਾਦ ਵਿੱਚ ਕੌਮ ਜਿਹੜੀ ਆ ਉਹਨਾਂ ਨੂੰ ਸਲਾਮ ਕਰਦੀ ਹੈ, ਇਹ ਚੀਜ਼ ਸਿਸਟਮ ਨੂੰ ਬੜੀ ਔਖੀ। ਤੋਂ ਇਸ ਕਰਕੇ ਜਿਹੜਾ ਵੀ ਸੂਰਮਾ ਜਾਂ ਕੌਮੀ ਪੱਖ ਤੋਂ ਬੰਦਾ ਕੋਈ ਆਉਂਦਾ ਹੈ, ਉਹਨੂੰ ਕਤਲ ਕਰਨ ਤੋਂ ਉਹ ਚਾਹੁੰਦੇ ਆ ਵੀ ਪਹਿਲਾਂ ਇਹਨੂੰ ਬਦਨਾਮ ਕੀਤਾ ਜਾਵੇ, ਇਹਦਾ ਅਕਸ ਖਰਾਬ ਕੀਤਾ ਜਾਵੇ। ਸੋ ਇਸੇ ਖਾਦਸ਼ੇ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਜਿਹੜੇ ਭਾਈ ਅਮਰਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਸਾਡੇ ਆਲੇ ਦੁਆਲੇ ਚ ਸਾਡੇ ਨਾਲ ਵੀ ਚਰਚਾ ਗੱਲਾਂ ਇਹ ਫੋਨਾਂ ਤੇ ਕਰਦੇ ਕਿ ਭਾਈ ਸਾਨੂੰ ਤਾਂ ਇਉਂ ਲੱਗਦਾ ਕਿ ਉਹਨੂੰ ਫੜ ਤਾਂ ਲਿਆ, ਪਰ ਉਹਨੂੰ ਨਾ ਪੂਰੀ ਤਰ੍ਹਾਂ ਉਹਦਾ ਕਿਰਦਾਰਕੁਸ਼ੀ ਕਰਨ ਦੇ ਲਈ, ਉਹਦਾ ਲੋਕਾਂ 'ਚ ਅਕਸ ਖਰਾਬ ਕਰਨ ਦੇ ਲਈ ਇਹ ਮਾਹੌਲ ਸਿਰਜ ਰਹੇ ਨੇ। ਕੋਈ ਇਹੋ ਜਿਹੀ ਭੈੜੀ ਹਾਲਤ ਵਿੱਚ ਉਹਨੂੰ ਪੇਸ਼ ਕਰਨਗੇ ਕਿ ਆਪਾਂ ਸਾਰੇ ਕਵਾਂਗੇ ਕਿ ਆਹ ਕੀ ਹੋ। ਸੋ ਇਹ ਗੱਲ ਜਿਹੜੀ ਆ ਬੜੀ ਚਿੰਤਾ ਕਰਨ ਵਾਲੀ ਆ, ਜਿਹੜੀ ਰਤੇਸ਼ ਲੱਖੀ ਦੇ ਪ੍ਰੋਗਰਾਮ ਤੋਂ ਨਿਕਲੀ, ਕਿ ਹੋ ਸਕਦਾ ਉਹ ਕਿਸੇ ਇਹੋ ਜਿਹੇ ਨੈਟਵਰਕ ਦੇ ਵਿੱਚ ਫਸੇ ਹੋਏ ਆ, ਉਲਝੇ ਹੋਏ ਆ, ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਕਿੱਧਰ ਨੂੰ ਜਾ ਰਹੇ ਆ। ਇਹ ਸਾਰੀ ਗੱਲ ਉਹਨਾਂ ਨੂੰ ਇਹ ਹੈ। ਹੁਣ ਇਹ ਤੋਂ ਆਪਾਂ ਹਟ ਕੇ ਜਿਹੜੀ ਮੇਰੇ ਅੰਦਰ ਇੱਕ ਚੱਲਦੀ ਆ ਗੱਲ, ਮੈਂ ਉਹ ਵੀ ਸਾਂਝੀ ਕਰਨੀ ਚਾਹੁੰਦਾ। ਉਹ ਇਹ ਹੈ ਕਿ ਖਾਲਿਸਤਾਨੀ ਸੰਘਰਸ਼ ਦੇ ਖਾੜਕੂ ਲਹਿਰ ਦੇ ਦੌਰਾਨ ਅਸੀਂ ਬਹੁਤ ਕੁਝ ਇਹੋ ਜਿਹਾ ਦੇਖ ਚੁੱਕੇ ਹਾਂ, ਹੰਢਾ ਚੁੱਕੇ ਹਾਂ, ਜਿੱਥੇ ਜਿਸ ਬੰਦੇ ਉੱਤੇ ਸਭ ਤੋਂ ਵੱਧ ਭਰੋਸਾ ਹੁੰਦਾ ਨਾ, ਸੀਪ ਸਾਡੀ ਉਹਨੇ ਲਵਾ ਦੇਣੀ।
ਫੜਾਈ ਉਹਨੇ ਦੇਣਾ, ਕਿਸੇ ਭਰਾ ਨੇ, ਸਕੇ ਨੇ, ਕਿਸੇ ਪਿਓ ਨੇ, ਪਤਾ ਹੀ ਨਹੀਂ ਕਿਹਨੇ ਕੀ ਹੋ ਜਾਂਦਾ। ਇਹ ਚੱਕਰਾਂ ਦੇ ਵਿੱਚ ਕੋਈ ਗਰੰਟੀਆਂ ਨਹੀਂ। ਬੜੀਆਂ ਘਟਨਾਵਾਂ ਨੇ, ਬੜੀਆਂ ਗੱਲਾਂ ਨੇ, ਜਿੱਥੇ ਅੱਜ ਜਦੋਂ ਪਤਾ ਲੱਗਦਾ ਕਿ ਫਲਾਣੇ ਸਿੰਘ ਦਾ ਜਿਹੜਾ ਫਲਾਣੇ ਥਾਂ ਤੇ ਘੇਰਾ ਪਿਆ ਸੀ। ਹੁਣ ਜਿਸ ਘਰ ਦੇ ਵਿੱਚ ਬਾਬੇ ਮਾਨੋ ਚਾਹਲ ਨੂੰ ਦੁੱਧ ਵਿੱਚ ਪਾ ਕੇ ਜ਼ਹਿਰ ਦਿੱਤੀ ਗਈ ਆ, ਉਸ ਟੱਬਰ ਤੇ ਕਿੰਨਾ ਯਕੀਨ ਹੋਣਾ ਬਾਬੇ ਮਾਨੋ ਚਾਹਲ। ਆਖਰ ਉਹ ਬੰਦਾ ਜਿਹਨੇ ਪੱਕਾ ਦੱਸਿਆ ਕਿ ਭਾਈ ਸੁਖਦੇਵ ਸਿੰਘ ਬੱਬਰ ਇਸ ਘਰ ਵਿੱਚ ਰਹਿੰਦੇ ਆ, ਉਹ ਵੀ ਤਾਂ ਕੋਈ ਭੇਤੀ ਹੀ ਹੋਊਗਾ। ਕਿੰਨਾ ਭਰੋਸਾ ਹੋਊ ਉਸ ਬੰਦੇ ਤੇ ਜਿਹਨੇ ਪੁਲਿਸ ਨੂੰ ਦੱਸਿਆ ਕਿ ਇਸ ਘਰ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਆਉਂਦੇ ਆ ਰਾਤ ਨੂੰ, ਤੇ ਉੱਥੇ ਜਿਸ ਤਰੀਕੇ ਨਾਲ ਭਾਣਾ ਵਾਪਰਿਆ। ਇਹ ਤਾਂ ਚਲੋ ਵੱਡੀਆਂ ਸਾਡੀਆਂ ਸ਼ਖਸੀਅਤਾਂ ਸੀ ਸੰਘਰਸ਼ ਦੀਆਂ। ਹੋਰ ਬੜੇ ਮਸਲੇ ਜਿਵੇਂ ਡਾਕਟਰ ਸੋਹਣ ਸਿੰਘ ਵਾਲੀ ਗੱਲ ਹੀ ਲਾ ਲਓ। ਡਾਕਟਰ ਸੋਹਣ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਤੇ ਸਾਡੇ ਭਾਈ ਤਰਸੇਮ ਸਿੰਘ ਕੌਂਕਿਆਂ ਤੋਂ ਸੀ, ਹੋਰ ਸੀ ਸਿੰਘ ਪੰਚੇ। ਇਹ ਚਲੋ ਜਿੱਥੋਂ ਵੀ ਪਾਕਿਸਤਾਨ ਤੋਂ ਨੇਪਾਲ, ਕਾਠਮੰਡੂ, ਭਾਰਤ ਵਿੱਚ ਦਾਖਲ ਹੋਣ ਲਈ ਜਦੋਂ ਉਤਰੇ ਆ, ਉਦੋਂ ਕਿਹਨੂੰ ਪਤਾ ਸੀ ਉਹਨਾਂ ਵਿੱਚੋਂ ਕਿੰਨਾ ਭਰੋਸਾ ਹੋਣਾ ਵਾ ਸਾਰਿਆਂ ਦਾ ਇੱਕ ਦੂਜੇ ਤੇ। ਤੇ ਜਦੋਂ ਉੱਥੇ ਕੁਦਰਤੋਂ ਜਦੋਂ ਪੁਲਿਸ ਦਾ ਹੱਲਾ ਬੋਲਿਆ ਉੱਥੇ, ਤੇ ਭਾਈ ਪਰਮਜੀਤ ਸਿੰਘ ਪੰਜਵੜ ਜਿਉਂਦੇ ਬਚ ਕੇ ਕਿਸੇ ਤਰੀਕੇ ਨਾਲ ਨਿਕਲ ਗਏ, ਬਾਕੀ ਫੜੇ ਗਏ, ਬਾਕੀ ਸਾਰਿਆਂ ਨੂੰ ਕਤਲ ਕਰਤਾ ਤੇ ਡਾਕਟਰ ਸੋਹਣ ਸਿੰਘ ਨੂੰ ਭਾਰਤ ਲਿਆਂਦਾ। ਤੇ ਇਹ ਗੱਲ ਜੇਕਰ ਉੱਥੇ ਭਾਈ ਪਰਮਜੀਤ ਸਿੰਘ ਪੰਜਵੜ ਬਚ ਗਏ, ਤਾਂਹੀਓ ਪਤਾ ਲੱਗੀ ਨਾ ਕਿ ਇੱਥੇ ਤਾਂ ਜੀ ਸਰਜੀਤ ਕਾਲੇ ਕਿਆਂ ਵਾਲਾ ਜਿਹੜਾ ਕੈਟ ਬਣ ਗਿਆ ਸੀ ਆਪਣੇ ਵਿੱਚੋਂ, ਉਦੋਂ ਪਹਿਲਾਂ ਤਾਂ ਉਹਦਾ ਬੜਾ ਸਤਿਕਾਰ ਹੋਣਾ ਨਾ, ਬੜਾ ਭਰੋਸਾ ਹੋਣਾ ਉਹਦੇ ਤੇ ਸਰਜੀਤ ਸਿੰਘ ਕਾਲੇ ਕੇ ਨੂੰ ਜਿਉਂਦਾ ਰੱਖ ਕੇ ਇੱਥੇ ਆਰਾਮ ਨਾਲ ਆਪਦੇ ਘਰੇ ਹੁੰਦਾ ਸੀ। ਆ ਜਦੋਂ 2004-05 ਦੇ ਵਿੱਚ ਸੁੱਖੀ ਕੈਟ ਵਾਲਾ ਮਸਲਾ ਉੱਭਰਿਆ, ਰੌਲਾ ਪਿਆ ਵੀ ਸੁੱਖੀ ਕੈਟ, ਡੀਜੀਪੀ ਬਿਰਕ, ਅਮਰਿੰਦਰ ਸਿੰਘ ਵਾਲਾ ਜਦੋਂ ਰੌਲਾ ਪਿਆ ਸਾਰਾ ਕੈਪਟਨ ਦੇ ਰਾਜ ਵਿੱਚ, ਉਦੋਂ ਪੰਜਾਬ ਦੇ ਹੋਰ ਕੈਟਾਂ ਟੋਟਾਂ ਬਾਰੇ ਬੜੀਆਂ ਸਟੋਰੀਆਂ ਅਖਬਾਰਾਂ ਨੇ ਕੀਤੀਆਂ। ਉਹਨਾਂ ਦਿਨਾਂ ਦੇ ਵਿੱਚ ਇੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ ਸਰਕਲ 'ਚ ਜੇ ਗੱਲ ਚੱਲੀ ਵੀ ਬਾਬੇ ਬਕਾਲੇ ਦੇ ਕੋਲੇ ਪਿੰਡ ਆ ਕਾਲੇ ਕੇ, ਉੱਥੇ ਸਰਜੀਤ ਰਾਮ ਨਾਲ ਦੇ ਘਰੇ ਬੈਠਾ ਤੇ ਉਹਦੇ ਘਰ ਵਿੱਚ ਪੁਲਿਸ ਨੇ ਉਹਨੂੰ ਗਨਮੈਨ ਦਿੱਤੇ ਹੋਏ ਨੇ, ਚੌਂਕੀ ਬਣਾ ਕੇ ਦਿੱਤੀ ਹੋਈ ਹੈ ਘਰੇ ਉਹਦੇ, ਤੇ ਮੌਜਾਂ ਲੁੱਟਦਾ ਉਹ। ਤੇ ਉਹ ਬੰਦਾ ਜਿਹਨੇ ਡਾਕਟਰ ਸੋਹਣ ਸਿੰਘ ਤੇ ਹੋਰ ਸਾਰਿਆਂ ਦੀ ਉਦੋਂ ਸੀਪ ਲਵਾਈ ਉੱਥੇ ਫੜਫੜਈਆ ਹੋਇਆ ਜਿਹੜਾ ਕਾਠਮੰਡੂ। ਤੇ ਜਦੋਂ ਇੱਥੋਂ ਪੱਤਰਕਾਰ ਭਾਈਚਾਰੇ ਨੂੰ ਗੱਡੀਆਂ 'ਚ ਲੱਦ ਕੇ ਲੈ ਕੇ ਗਏ, ਦਿਖਾਇਆ ਵੀ ਆਹ ਦੇਖੋ ਇਹ ਆਹ ਬੰਦਾ ਪੁਲਿਸ ਦਾ ਜਿਹੜਾ ਹੈਗਾ, ਇੰਨਾ ਇਹ ਤੇ ਕਿਰਪਾ ਹੈ ਤੇ ਇੰਨੀ ਮਿਹਰਬਾਨੀ ਆ ਵੀ ਇਹਨੂੰ ਆ ਗਨਮੈਨ ਮਿਲੇ ਹੋਏ ਨੇ, ਤੇ ਇਹਦੇ ਉੱਤੇ ਖਾੜਕੂ ਲਹਿਰ ਦੇ ਮਾਮਲੇ ਨੇ, ਤੇ ਇੰਨੀ ਇਹ ਤੇ ਇਹ ਕਿਉਂ ਕਿਰਪਾ, ਨੂੰ ਪੁੱਛੋ ਵੀ ਕਿਉਂ, ਕਾਹਦੇ ਲਈ। ਅਖੀਰ ਉਹਨੂੰ ਫੜ ਕੇ ਜੇਲ੍ਹ ਵਿੱਚ ਪਾਇਆ ਗਿਆ ਪੁਰਾਣੇ ਮੁਕੱਦਮਿਆਂ ਦੇ ਆਧਾਰ ਤੇ। ਬੜਾ ਰੌਲਾ ਪਿਆ ਉਦੋਂ ਵੀ ਕਾਲੇ ਕਿਆਂ ਵਾਲਾ ਸਰਜੀਤ ਫੜਿਆ ਗਿਆ। ਇਹ ਗੱਲ 2005 ਜਾਂ 5-6 ਦੀ ਆ। ਤੇ 2007 ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਵਿੱਚ ਜਦੋਂ ਮੈਨੂੰ ਨਾਭੇ ਜੇਲ੍ਹ ਭੇਜਿਆ, ਉੱਥੇ ਪਿੱਪਲ ਇੱਕ ਗੁਰਦੁਆਰੇ ਦੇ ਕੋਲੇ, ਉੱਥੇ ਇੱਕ ਦਿਨ ਮੈਨੂੰ ਇਹ ਮਿਲਿਆ ਵੀ ਕਾਲੇ ਕਿਆਂ ਵਾਲਾ ਸਰਜੀਤ, ਤੇ ਚੂੰ ਚੂੰ ਜੀ ਕਰੀ ਜਾਵੇ ਉੱਥੇ ਵੀ ਦੇਖੋ ਜੀ ਅਸੀਂ ਵੀ ਕੌਮ ਲਈ, ਹੁਣ ਦੱਸੋ ਨੂੰ ਕੀ ਕਹੀਏ। ਉੱਥੇ ਕਈ ਇਹੋ ਜਿਹੇ ਜੇਲ੍ਹ 'ਚ ਕੈਦ ਟੌਟ ਸੀ ਆ ਜਿਨ੍ਹਾਂ ਨੇ ਇੱਥੋਂ ਅੰਮ੍ਰਿਤਸਰ ਦੇ ਵਿੱਚੋਂ ਪ੍ਰਵੀਰ ਨਾਂ ਦਾ ਬੱਚਾ ਅਗਵਾ ਕਰ ਲਿਆ ਸੀ। ਉਹ ਸਾਰੇ ਕਾਂਤੇ ਹੁਣੀ, ਚੰਨੇ ਹੁਣੀ, ਉੱਥੇ ਸਾਰੇ ਹੀ ਸੀਗੇ ਕੈਦ ਟੌਟ। ਇਹ ਉਹ ਚੰਨਾ ਕਿਹਾ ਕਰੇ ਜੀ ਅਸੀਂ ਵੀ ਤਾਂ, ਸਾਡੇ ਪਰਿਵਾਰ ਨੇ ਵੀ ਬੜੀ ਕੁਰਬਾਨੀ ਕੀਤੀ ਹੈ ਜੀ ਸਾਨੂੰ। ਮੈਂ ਆਖਿਆ ਭਰਾਵਾ ਹੁਣ ਦੱਸ ਤੈਨੂੰ ਕੀ ਸਮਝਾਵਾਂ, ਤੇਰੇ ਮੂੰਹ ਤੇ ਤੈਨੂੰ ਕੀ ਦੱਸਿਆ ਵੀ ਤੁਸੀਂ ਕੀ ਕੀਤਾ ਕੌਮ ਨਾਲ ਸੰਘਰਸ਼ ਨਾਲ। ਸੋ ਕੈਟ ਟਾਊਟ ਵੀ ਸਾਡੇ ਵਰਗੇ ਹੀ ਹੁੰਦੇ ਨੇ। ਕੈਟ ਟਾਊਟਾਂ ਦੇ ਕਿਹੜਾ ਕੋਈ ਮੱਥੇ ਉੱਤੇ ਕੋਈ ਖਾਸ ਚੰਦ ਤਾਰਾ ਲਾਇਆ ਹੁੰਦਾ, ਉਹ ਵਿੱਚ ਹੀ ਹੁੰਦੇ ਨੇ। ਤੇ ਉਹਨਾਂ ਉੱਤੇ ਭਰੋਸਾ ਵੀ ਬਹੁਤ ਹੁੰਦਾ, ਕਿਉਂਕਿ ਧੋਖਾ ਹੁੰਦਾ ਹੀ ਉੱਥੇ ਆ, ਗਦਾਰੀ ਕਰਨ ਦਾ ਮੌਕਾ ਹੀ ਉੱਥੇ ਮਿਲਦਾ ਗਦਾਰ ਨੂੰ ਜਿੱਥੇ ਯਕੀਨ ਹੋ। ਤੇ ਜੇਕਰ ਜੁੱਤੀ ਪਾ ਕੇ ਤੁਰੇ ਜਾਈਏ ਤੇ ਬਾਹਰ ਰੋੜਾ ਜੇ ਨਾ, ਤੇ ਹਜ਼ਾਰਾਂ ਰੋੜੇ ਆ ਜਾਣ, ਬੰਦਾ ਲੰਘ ਜਾਂਦੇ ਆ, ਇਹ ਹਜ਼ਾਰਾਂ ਰੋੜੇ ਆ ਜਾਣ। ਪਰ ਇੱਕ ਨਿੱਕੀ ਜੀ ਰੋੜੀ ਜੁੱਤੀ ਦੇ ਅੰਦਰ ਹੋਵੇ, ਨਿੱਕੀ ਜੀ ਰੋੜੀ, 2 ਕਦਮ ਨਹੀਂ ਚੱਕ ਸਕਦਾ ਬੰਦਾ, ਚੀਕਾਂ ਪੈਂਦੀਆਂ ਨੇ ਵੀ ਯਾਰ ਆਹ ਕੀ ਅੰਦਰ ਪੈਰ ਤੇ ਰੱਖਣੀ ਪਈ ਜਾਂਦੀ। ਉਵੇਂ ਹੀ ਜੇ ਅੰਦਰੂਨੀ ਤੌਰ ਤੇ ਗਦਾਰ ਆ, ਅੰਦਰੂਨੀ ਪੱਖ ਤੋਂ ਕੰਮ ਗੜਬੜ 'ਚ ਆ, ਇਹ ਜ਼ਿਆਦਾ ਔਖਾ ਹੁੰਦਾ। ਬਾਹਰਲੇ ਦੁਸ਼ਮਣਾਂ ਨਾਲ ਲੜਨਾ ਸੌਖਾ ਹੁੰਦਾ। ਕੌਮ ਜਾਂ ਲੜਾਈ ਜਾਂ ਗਰੀਲਾ ਵਾਰ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਆ, ਇਹ ਗਦਾਰਾਂ ਜਾਂ ਕੈਟਾਂ ਟੋਟਾਂ ਕਰਕੇ ਖਰਾਬ ਜ਼ਿਆਦਾ ਹੁੰਦਾ। ਤੋ ਇਸ ਗੱਲ ਨੂੰ ਮੁੱਖ ਰੱਖ ਕੇ ਜਿਹੜੀ ਮੈਂ ਸੁਣਾਈ ਆ ਕਿ ਸਰਜੀਤ ਕਾਲੇ ਕਿਆਂ ਵਾਲੇ ਨੇ 6 ਤਾਂ ਸਾਡੇ 5 ਜਾਂ 6 ਸਿੱਖ ਸਿੰਘ ਸ਼ਹੀਦ ਹੋਏ। ਭਾਈ ਤਰਸੇਮ ਸਿੰਘ ਕੌਂਕੇ ਦਾ ਬੜਾ ਸਤਿਕਾਰ ਸੀਗਾ, ਲਿਬਰੇਸ਼ਨ ਦਾ ਸਿੰਘ ਸੀਗਾ। ਮੋਗੇ ਏਰੀਏ ਦੇ ਜਾਣਦੇ ਆ ਲੋਕ ਵੀ ਕਿੱਡੀ
ਮੋਗਾ, ਜਗਰਾਉਂ, ਬਾਬਾ ਸੌਰੀ ਮਾਫ ਕਰਨਾ ਆਪਣਾ ਮੰਡੀ, ਅਹਿਮਦਗੜ੍ਹ, ਰਾਏਕੋਟ, ਇਹ ਸਾਰੇ ਪਿੰਡਾਂ ਦੇ ਵਿੱਚ ਉਹਦੀ ਬੜੀ ਚੰਗੀ, ਉਹਦੀ ਮੇਰਾ ਮਿੱਤਰ ਸੀ ਹਰਬੰਸ ਸਿੰਘ ਚੌਂਕੀਮਾਨ, ਤੇ ਇੱਕ ਹੋਰ ਸੀਗਾ ਇਹਦੀ ਭੂਆ ਸੀ ਉੱਥੇ ਚੌਂਕੀਮਾਨ ਪਿੰਡ ਦੇ ਵਿੱਚ। ਉਸ ਪਰਿਵਾਰ ਕੋਲੇ ਸਾਡਾ ਜਾਣ ਆਉਣਾ ਸੀ। ਜਦੋਂ ਬਾਅਦ ਚ ਆਪਾਂ ਸਿੱਖ ਸੰਘਰਸ਼ ਦੇ ਲੋੜਵੰਦ ਸ਼ਹੀਦ ਪਰਿਵਾਰਾਂ ਦੀ ਮਦਦ ਇਮਦਾਦ ਦਾ ਚੱਲਿਆ ਚੱਕਰ, ਦਸਵੰਧ ਉਸ ਪਰਿਵਾਰ ਨੂੰ, ਉਹਦੀ ਭੂਆ ਨੂੰ, ਉਹਨੂੰ ਮਿਲਣਾ ਤਰਸੇਮ ਸਿੰਘ ਦੀ ਕੌਂਕੇ ਦੇ ਨੂੰ, ਉਹਨੇ ਗੱਲਾਂ ਕਰਨੀਆਂ ਵਿਚਾਰੀ ਨੇ। ਤਾਂ ਜਿਹੜਾ ਇਹ ਸਾਰਾ ਭਾਣਾ ਵਾਪਰਿਆ, ਉਦੋਂ ਕਿਹੜਾ ਕਿਸੇ ਨੂੰ ਪਤਾ ਹੋਣਾ ਵੀ ਸਰਜੀਤ ਐਡੀ ਵੱਡੀ ਸੀਪ ਲਵਾ ਦੂਗਾ। ਤੇ ਡਾਕਟਰ ਸੋਹਣ ਸਿੰਘ ਨੂੰ ਜਦੋਂ ਫੜ ਲਿਆ, ਉਹਨੂੰ ਜਿਉਂਦਾ ਰੱਖਿਆ ਕਈ ਦਿਨ ਆਪਦੀ ਮਰਜ਼ੀ ਦੇ ਹਿਸਾਬ ਨਾਲ। ਫਿਰ ਇਹਨਾਂ ਨੇ ਦੱਸਿਆ ਵੀ ਉਹ ਤਾਂ ਫੜਿਆ ਹੋਇਆ ਡਾਕਟਰ ਸੋਹਣ ਸਿੰਘ, ਉੱਤੇ ਇੱਕ ਪਰਚਾ ਪੁਰਚਾ ਜਾਂ ਜਾਲੀ ਜਾਂ ਦੇ ਕੇ ਉਹਨੂੰ ਇੱਥੋਂ ਦਿਖਾਇਆ ਵੀ ਅਸੀਂ ਮੋਹਾਲੀ ਤੋਂ, ਸ਼ਾਇਦ ਚੰਡੀਗੜ੍ਹ ਤੋਂ ਦਿਖਾਇਆ ਸੀ ਵੀ ਇੱਥੋਂ ਅਸੀਂ ਉਹਨਾਂ ਨੂੰ ਡਾਕਟਰ ਸੋਹਣ ਸਿੰਘ ਨੂੰ ਫੜ ਲਿਆ। ਫਿਰ ਉਹਦੀ ਕਿਰਦਾਰ ਕੁਛ ਇਹੋ ਜਿਹੀ ਕੀਤੀ ਵੀ ਉਹ ਬੰਦਾ ਜਿਹਨੂੰ 1999-90 ਦੇ ਦੌਰ ਵਿੱਚ ਸਿੱਖ ਸੰਘਰਸ਼ ਦਾ ਸਭ ਤੋਂ ਅਹਿਮ ਆਗੂ ਜਾਂ ਚਿਹਰਾ ਮੰਨਿਆ ਜਾਂਦਾ ਸੀ, ਉਸੇ ਡਾਕਟਰ ਸੋਹਣ ਸਿੰਘ ਨੂੰ ਅੱਜ ਸਾਰੀ ਦੁਨੀਆ ਕਹਿੰਦੀ ਆ ਵੀ ਇਹਦੇ ਜਿੰਨਾ ਮਾੜਾ ਬੰਦਾ ਕੋਈ ਨਹੀਂ। ਅਸੀਂ ਤਾਂ ਆਪਦੇ ਦੌਰ ਦੇ ਵਿੱਚ ਦੋ ਪੱਖ ਦੇਖੇ। ਇੱਕ ਉਹ ਦੌਰ ਦੇਖਿਆ ਜਦੋਂ ਡਾਕਟਰ ਸੋਹਣ ਸਿੰਘ ਸਿੱਖ ਸੰਘਰਸ਼ ਦੀ ਸਿਖਰਲੀ ਸ਼ਖਸੀਅਤ ਹੁੰਦਾ ਸੀ। ਅਸੀਂ 1993 ਤੋਂ ਬਾਅਦ ਉਹ ਵੀ ਦੌਰ ਦੇਖਿਆ ਜਦੋਂ ਸਾਰੀ ਕੌਮ ਕਹਿੰਦੀ ਸੀ ਇਹਦੇ ਨਾਲੋਂ ਭੈੜਾ ਬੰਦਾ ਹੀ ਧਰਤੀ ਤੇ ਕੋਈ ਨਹੀਂ। ਉਹ ਕਿਵੇਂ ਕਹਿੰਦੇ ਸੀ? ਉਦੋਂ ਕਹਿਣ ਲੱਗੇ ਜਦੋਂ ਅਜੀਤ ਸਮੇਤ ਸਾਰੇ ਅਖਬਾਰਾਂ ਦੇ ਵਿੱਚ ਉਹ ਗੱਲਾਂ ਛਪੀਆਂ ਕਿ ਜੀ ਉਹਨੇ ਆਹ ਕਿਹਾ, ਉਹਨੇ ਆਹ ਕੀਤਾ। ਹੁਣ ਜਦੋਂ ਉਹ ਗ੍ਰਿਫਤਾਰ ਹੋਏ ਆ ਉੱਥੋਂ ਡਾਕਟਰ ਸੋਹਣ ਸਿੰਘ ਤੇ ਹੋਰ ਸਾਰੇ, ਜੇ ਉੱਥੇ ਪੰਜਵੜ ਫੜਿਆ ਤਾਂ ਪੰਜਵੜ ਦਾ ਵੀ ਸ਼ਾਇਦ ਆਹੀ ਕੁਛ ਕਰਦੀ ਆਪਣੀ ਕੌਮ, ਕਿਉਂਕਿ ਆਪਾਂ ਫਿਰ ਸਟੇਟ ਦੇ ਮਗਰ ਲੱਗਦੇ ਆ ਨਾ, ਉਹਦੇ ਜਾਲ 'ਚ ਫਸਦੇ ਆ। ਤਾਂ ਸਟੇਟ ਦੇ ਪ੍ਰਾਪੇ ਗੰਡੇ ਦੇ ਸ਼ਿਕਾਰ ਹੋ ਕੇ ਆਪਾਂ ਕਿਸੇ ਵੀ ਬੰਦੇ ਦੇ ਬਾਰੇ 1 ਮਿੰਟ 'ਚ ਦੀ ਕੋਈ ਗੱਲ ਕਹਿ ਦਿੰਦੇ ਆ। ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਿਆਦਾ ਆਪਾਂ ਇੱਕ ਪਾਸੇ ਤਾਂ ਪਿੱਟਦੇ ਆ। ਕੱਲ ਜਥੇਦਾਰ ਅਕਾਲ ਤਖਤ ਨੇ ਵੀ ਕਿਹਾ ਮੀਟਿੰਗ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਕਮੈਂਟਾਂ ਨਾਲ ਹੀ ਸਾਨੂੰ ਚਾਹੁੰਦੇ ਆ ਵੀ ਐਂ ਕਰ ਦਈਏ, ਤੇ ਏਦਾਂ ਨਹੀਂ। ਤਾਂ ਜਿਹੜਾ ਨੈਰੇਟਿਵ ਆ, ਹਕੂਮਤ ਜ਼ਿਆਦਾ ਬੰਦੇ ਰੱਖਦੀ ਆ ਹਕੂਮਤ ਕੋਲੇ, ਤਾਂ ਮੀਡੀਆ ਉਹ ਭਾਈ ਜੋ ਕੁਝ ਮਰਜ਼ੀ ਕਰ ਸਕਦੇ। ਤਾਂ ਅਸੀਂ ਇਹ ਗੱਲ ਸੁਣਾਉਣ ਦਾ ਮੇਰਾ ਭਾਵ ਇਹ ਹੈ ਕਿ ਜੇਕਰ ਖਾੜਕੂ ਲਹਿਰ ਦੌਰਾਨ ਆਪਦੇ ਬੰਦੇ ਸਿਸਟਮ ਦੇ ਵਿੱਚ ਖਾੜਕੂ ਗਰੁੱਪਾਂ ਦੇ ਵਿੱਚ ਭਰਤੀ ਕਰਕੇ ਕੈਟਾਂ ਟੋਟਾਂ ਰਾਹੀਂ ਐਡੇ ਐਡੇ ਸਿੰਘ ਸਾਡੇ ਟਾਰਗੇਟ ਹੋ ਗਏ, ਅਗਲਿਆਂ ਨੇ ਫੁੰਡ ਤੇ ਭਾਈ ਅੱਜ ਦੀ ਤਰੀਕ ਵਿੱਚ ਕੀ ਪਤਾ ਭਾਈ ਅਮਰਤਪਾਲ ਸਿੰਘ ਜਾਂ ਅਮਰਤਪਾਲ ਸਿੰਘ ਦੇ ਨਾਲ ਦੇ ਸਿੰਘ ਜਿਹੜੇ ਨੇ, ਇਹਨਾਂ ਨਾਲ ਕਿਹੜਾ ਰਲ ਗਿਆ ਇਹੋ ਜਿਹਾ, ਕਿੱਥੇ ਰਲ ਗਿਆ, ਜਾਂ ਜਿਹਦੇ ਉਹ ਭਰੋਸੇ ਤੇ ਹੋਣ ਵੀ ਇੱਧਰ ਨੂੰ ਚੱਲੋ ਇੱਧਰ ਨੂੰ ਚੱਲੋ, ਵੀ ਉਹ ਵਾਕਿਆ ਹੀ ਸਟੇਟ ਸਿਸਟਮ ਦਾ ਹਿੱਸਾ ਹੋਵੇ। ਸੋ ਇਹੋ ਜਿਹੇ ਮਾਹੌਲ ਵਿੱਚ ਸਾਡੀ ਤਾਂ ਅਰਦਾਸ ਹੀ ਹੋ ਸਕਦੀ ਆ ਕਿ ਸੱਚੇ ਪਾਤਸ਼ਾਹ ਇਹਨਾਂ ਸਿੰਘਾਂ ਤੇ ਕਿਰਪਾ ਕਰਨ, ਤੇ ਜੇਕਰ ਉਹ ਫੜੇ ਗਏ ਨੇ ਤਾਂ ਵੀ ਗੱਲ ਜਲਦੀ ਨੰਗੀ ਹੋਵੇ। ਕਿਉਂਕਿ ਜਿਹੜਾ ਇਸ ਮੌਕੇ ਖਦਸ਼ਾ ਨਾ, ਮੈਂ ਇਹ ਗੱਲ ਇੱਥੇ ਅੱਗੇ ਵੀ ਆਪਣੇ ਪ੍ਰੋਗਰਾਮ 'ਚ ਆਖੀ ਆ ਕਿ ਜਿਹੜੇ ਸਿੰਘ ਖਾੜਕੂ ਲਹਿਰ ਦੌਰਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀਆਂ ਘਰਦਿਆਂ ਨੂੰ ਦੇਹਾਂ ਮਿਲ ਗਈਆਂ, ਲਾਸ਼ਾਂ ਮਿਲ ਗਈਆਂ, ਸੰਸਕਾਰ ਕਰ ਲਏ, ਉਹਨਾਂ ਦੇ ਵਾਰਸਾਂ ਦਾ ਦੁੱਖ ਹੋਰ ਤਰ੍ਹਾਂ ਦਾ ਦੁੱਖ ਤਾਂ ਹੁੰਦਾ ਹੀ ਹੈ, ਚਾਹੇ ਕੋਈ ਕਿੱਡਾ ਵੀ ਮਾਣ ਕਰੀਏ, ਕਿੱਡੀ ਵੀ ਗੱਲ ਹੋਵੇ। ਪਰ ਜਿਨ੍ਹਾਂ ਨੇ ਦੇਖਿਆ ਹੀ ਨਹੀਂ ਵੀ ਸਾਡੇ ਪੁੱਤ ਨਾਲ ਅੰਤ ਕੀ ਹੋਇਆ, ਕਿਵੇਂ ਉਹਨੂੰ ਸੰਸਕਾਰਿਆ ਲਾਵਾਰਸ ਲਾਸ਼ ਕਹਿ ਕੇ, ਉਹ ਜ਼ਿਆਦਾ ਵੱਡੀ ਤਕਲੀਫ ਆ। ਉਦੋਂ ਵੀ ਵੱਡੀ ਤਕਲੀਫ ਉਹ ਆ ਜਿਨ੍ਹਾਂ ਬਾਰੇ ਪਤਾ ਹੀ ਨਹੀਂ। ਬਹੁਤ ਜ਼ਿਆਦਾ ਇਹੋ ਜਿਹੇ ਪਰਿਵਾਰ ਨੇ ਪੰਜਾਬ ਦੇ ਉਸ ਦੌਰ ਦੇ ਵਿੱਚ, ਜਿਨ੍ਹਾਂ ਦੇ ਬਾਰੇ ਅੱਜ ਵੀ ਘਰਾਂ ਦੇ ਵਿੱਚ ਇਹ ਹੈ ਕਿ ਕੀ ਪਤਾ ਜਿਉਂਦਾ ਹੋਵੇ, ਕੀ ਪਤਾ ਬਾਹਰ ਨਿਕਲ ਗਿਆ ਹੋਵੇ। ਕਈ ਇਹੋ ਜਿਹੀਆਂ, ਮੈਂ ਜਦੋਂ ਪੰਜਾਬ ਦਾ ਬੁੱਚੜ ਕਿਤਾਬ ਉਹਦੇ 'ਚ ਇਹ ਲੇਖ ਪੂਰਾ ਲਿਖਿਆ ਕਿ ਬਹੁਤ ਸਾਰੀਆਂ ਮਾਵਾਂ ਨੇ ਕਈ ਸ਼ਹੀਦੀ ਸਮਾਗਮਾਂ ਤੇ ਜਾਂ ਕਦੇ ਕਿਸੇ ਪਿੰਡ ਸ਼ਹਿਰ ਜਾਈਦਾ, ਨਿੱਕੀ ਜਿਹੀ ਫੋਟੋ ਫੜਾ ਕੇ ਜਿਹੜੀ ਅਗਲੇ ਨੇ ਰੱਖੀ ਹੁੰਦੀ ਆ, ਨਾਂ ਪਤਾ ਪੂਰਾ ਲਿਖਿਆ ਹੁੰਦਾ, ਘਮਾਣ ਸਾਹਿਬ ਤੁਸੀਂ ਫਿਰਨ ਤੁਰਨ ਵਾਲੇ ਬੰਦੇ ਹੋ, ਆ ਸਾਡਾ ਸੀਗਾ ਸਿੰਘ, ਤੇ ਪਤਾ ਹੀ ਨਹੀਂ ਲੱਗਿਆ। ਜੇ ਪਤਾ ਲੱਗਿਆ ਕਿਸੇ ਪਾਸਿਓਂ ਨਾ ਤੇ ਆਹ ਨੰਬਰ ਆ, ਤੁਸੀਂ ਇੱਕ ਫੋਨ ਕਰ ਦਿਓ ਜੇ ਕੋਈ ਗੱਲ ਹੋਈ ਹੈ ਨਾ। ਤੇ ਸਾਡੀ ਮਾਂ ਜੀ, ਮਾਤਾ ਬੜੀ ਪਰੇਸ਼ਾਨ ਰਹਿੰਦੀ ਆ। ਤਾਂ ਇਸ ਤਰੀਕੇ ਨਾਲ ਇੱਕ ਇਹੋ ਜਿਹਾ ਸਿੰਘ ਜੀ ਜਿਹੜਾ ਜੂਨ 84 'ਚ ਸ਼ਹੀਦ ਹੋ ਗਿਆ, ਉਹਦਾ ਘਰਦਿਆਂ ਨੇ ਸਾਰਾ ਡਾਟਾ ਵੇਰਵਾ ਲਿਖਾ ਵੀ ਦਿੱਤਾ, ਮੇਰੇ ਨਾਲ ਦੇ ਸਿੰਘ ਨੂੰ ਅਸੀਂ ਛਾਪ ਵੀ ਦਿੱਤਾ, ਪਰ ਉਹਨਾਂ ਦੇ ਪਰਿਵਾਰ ਨੇ, ਮੈਨੂੰ ਉਸ ਗੱਲ ਦਾ ਪਤਾ ਨਹੀਂ ਸੀ। ਮੈਂ ਕੁਦਰਤੋਂ ਸਿੱਧਾ ਜਦੋਂ ਗਿਆ ਵੀ, ਚਲੋ ਇਹ ਆਇਆ ਨਹੀਂ ਸੀ ਪਰਿਵਾਰ, ਡਾਇਰੈਕਟਰੀ ਦੇ ਆਈਏ ਘਰ, ਤੇ ਮੈਨੂੰ ਬਾਅਦ 'ਚ ਸਾਡੇ ਬੰਦਿਆਂ ਨੇ ਦੱਸਿਆ ਬਈ ਉਹਨਾਂ ਦੇ ਜਿਹੜੇ ਮਾਤਾ ਜੀ ਆ, ਉਹਨਾਂ ਨੂੰ ਅਜੇ ਵੀ ਇਹੀ ਲੱਗਦਾ ਵੀ ਨਹੀਂ ਸਾਡਾ ਜਿਉਂਦਾ ਵਾ ਸਿੰਘ। ਤੇ ਇਸ ਆਸ ਵਿੱਚ
ਉਹ ਕਹਿੰਦੇ ਆ ਵੀ ਨਾ ਹੀ ਦੱਸੀਏ ਤਾਂ ਚੰਗੀ ਗੱਲ ਆ, ਤੂੰ ਕਾਹਨੂੰ ਜਾਣਾ ਸੀ ਘਰੇ, ਵੀ ਤੂੰ ਸਾਨੂੰ ਪੁੱਛ ਲੈਂਦਾ, ਤੂੰ ਸਿੱਧਾ ਹੀ ਚਲੇ ਗਿਆ। ਏਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜ਼ਿਆਦਾ ਤੰਗ ਕਰਦੇ। ਸੋ ਜੇਕਰ ਭਾਈ ਅਮਰਤਪਾਲ ਸਿੰਘ ਵਾਕਿਆ ਹੀ ਪੁਲਿਸ ਨੇ ਫੜ ਲਿਆ ਆ, ਉਹ ਗੱਲ ਜਿੰਨੀ ਜਲਦੀ ਨੰਗੀ ਹੋ ਜੇ ਉਹ ਚੰਗੀ ਆ। ਤੇ ਜੇਕਰ ਉਹ ਨਿਕਲ ਗਏ ਆ ਤਾਂ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਇਹੋ ਜਿਹਾ ਮੌਕਾ ਮੇਲ ਬਣੇ ਜਿਹਦੇ ਨਾਲ ਉਹਨਾਂ ਵੱਲੋਂ ਇਹ ਗੱਲ ਆ ਜਾਵੇ ਤੇ ਉਹਨਾਂ ਦੇ ਸਮਰਥਕ ਠੋਕ ਵਜਾ ਕੇ ਕਹਿਣ ਜੋਗੇ ਹੋ ਜਾਣ ਕਿ ਸਾਨੂੰ ਪਤਾ ਵੀ ਉਹ ਕਿੱਥੇ ਆ। ਇਸ ਵੇਲੇ ਤਾਂ ਹਾਲਾਤ ਇਹ ਨੇ ਕਿ ਉਹਨਾਂ ਦੇ ਪੱਖ ਨਾਲ, ਉਹਨਾਂ ਦੇ ਹੱਕ ਵਿੱਚ ਡਟਣ ਵਾਲੇ ਸਾਰੇ ਦੇ ਸਾਰੇ ਲੋਕ ਇਸ ਗੱਲੋਂ ਬੜੇ ਤੰਗ ਨੇ ਕਿ ਕਿਉਂ ਸਟੇਟ ਇਹ ਗੱਲ ਕਹਿ ਰਹੀ ਆ ਕਿ ਉਹ ਨਿਕਲ ਗਿਆ, ਜਦੋਂ ਕਿ ਸਾਡੀ ਗਰੰਟੀ ਆ ਵੀ ਉਹ ਇਹਨਾਂ ਨੇ ਉਸੇ ਦਿਨ ਹੀ ਇੱਥੇ ਫੜ ਲਿਆ ਤੇ ਕਿਤੇ ਰੱਖਿਆ ਹੋਇਆ। ਸੋ ਭਾਈ ਅਮਰਤਪਾਲ ਸਿੰਘ ਫਰਾਰ ਆ ਕਿ ਗ੍ਰਿਫਤਾਰ ਆ, ਇਹ ਜਿਹੜੀ ਇਸ ਮੌਕੇ ਸਭ ਤੋਂ ਜਿਹੜਾ ਖਦਸ਼ਾ ਜਾਂ ਸਭ ਤੋਂ ਵੱਡਾ ਸ਼ੰਕਾ ਜਾਂ ਸਭ ਤੋਂ ਵੱਡਾ ਸਵਾਲ ਆ, ਉਹ ਬਹੁਤ ਤੰਗ ਕਰ ਰਿਹਾ। ਅੱਜ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਫੇਰ ਮੁੱਕਰ ਗਈ ਕਿ ਸਾਡੇ ਕੋਲੇ ਤਾਂ ਹੈ ਨਹੀਂ। ਤੇ ਨਾਲ ਲੱਗਦੀ ਗੱਲ ਜਿਹੜੀ ਆ ਉਹ ਕਰਾਂ ਬਈ, ਕੱਲ ਜਦੋਂ ਅਕਾਲ ਤਖਤ ਸਾਹਿਬ ਤੋਂ ਇਹ ਪਹਿਲੀ ਵਾਰ ਬੜੇ ਲੰਮੇ ਅਰਸੇ ਬਾਅਦ, ਕਿਉਂਕਿ ਬਾਦਲਕਿਆਂ ਨੇ ਜਿਹੋ ਜਿਹਾ ਹਾਲ ਕਰ ਦਿੱਤਾ ਸਾਡੀਆਂ ਸੰਸਥਾਵਾਂ ਦਾ, ਉਸ ਮਾਹੌਲ ਦੇ ਵਿੱਚ ਲੋਕਾਂ ਨੂੰ ਚੰਗਾ ਲੱਗਿਆ ਜਦੋਂ ਜਥੇਦਾਰ ਅਕਾਲ ਤਖਤ ਨੇ ਕੱਲ ਯਾਨੀ ਹਰਪ੍ਰੀਤ ਸਿੰਘ ਨੇ ਕਹੀਆਂ ਗੱਲਾਂ ਕਿ 24 ਘੰਟੇ ਦਾ ਅਲਟੀਮੇਟਮ ਤੇ ਜੇ ਤੇ ਉਹ, ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਸਹੀ ਜਵਾਬ ਆਊ ਮੂਹਰਿਓਂ, ਪਰ ਭਗਵੰਤ ਮਾਨ ਨੇ ਬਹੁਤ ਹਲਕਾਪਣ ਦਿਖਾਉਂਦਿਆਂ ਹੋਇਆਂ ਬਹੁਤ ਹੀ ਨੀਵੇਂ ਦਰਜੇ ਦੀ ਗੱਲ ਕੀਤੀ ਆ, ਕਮੈਂਟ ਕੀਤਾ ਬਹੁਤ ਮਾੜਾ, ਜਿਹਦੇ ਵਿੱਚ ਉਹਨਾਂ ਨੇ ਬਾਦਲ ਦਲ ਦੇ ਸਿਰ 'ਚ ਗੱਲ ਪਾਤੀ ਬਈ ਇਹ ਤਾਂ ਜੀ ਜਿਹੜਾ ਕੰਮ ਆ, ਜਿਹੜਾ ਜਥੇਦਾਰ ਅਕਾਲ ਤਖਤ ਕਹਿ ਰਹੇ ਨੇ ਵੀ ਇਹ ਠੀਕ ਨਹੀਂ ਹੈ। ਮਤਲਬ ਕਿ ਭਗਵੰਤ ਮਾਨ ਨੇ ਅਕਾਲ ਤਖਤ ਸਾਹਿਬ ਦੀ, ਸਿੱਖ ਜਗਤ ਦੀ, ਕੌਮ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਹਨੇ ਕਿਹਾ ਵੀ ਤੁਸੀਂ ਜੀ ਅਕਾਲ ਤਖਤ ਦੇ ਜਥੇਦਾਰ ਜੀ, ਤੁਸੀਂ SGPC ਤੇ ਬਾਦਲਾਂ ਦਾ ਪੱਖ ਪੂਰਦੇ ਹੋ, ਤੁਸੀਂ ਜੀ ਬਾਦਲਾਂ ਦੇ ਸਵਾਰਥ ਲਈ, ਤੁਸੀਂ ਜੀ ਬੇਅਦਬੀ, ਗਾਇਬ ਹੋਏ ਸਰੂਪ, ਤੁਸੀਂ ਜੀ ਪੰਜਾਬ ਨੂੰ ਭੜਕਾਉਣ, ਇਹ ਸਾਰੀ ਜਿਹੜੀ ਉਹਨੇ ਜਬੜੀਆਂ ਮਾਰੀਆਂ ਨੇ। ਉਹ ਭੁੱਲ ਗਿਆ ਕਿ ਜਿਹੜਾ ਪੰਥ ਜਾਂ ਜਿਹੜੀਆਂ ਸੰਗਤਾਂ ਕੱਲ ਉੱਥੇ ਪਹੁੰਚੀਆਂ ਸੀ, ਉਹ ਵੀ ਬਾਦਲਕਿਆਂ ਦੀਆਂ ਕਰਤੂਤਾਂ ਦੀਆਂ ਉਨੀਆਂ ਹੀ ਵਿਰੋਧੀ ਨੇ, ਉਨੀਆਂ ਹੀ ਦੁਖੀ ਨੇ ਹਰੇਕ ਸਿੱਖ। ਔਰ ਮਤਲਬ ਅੱਜ ਵੀ ਇਹ ਕਹਿੰਦੇ ਆ ਕਿ ਸਿਰ 'ਚ ਸਵਾਹ ਪਵੇ ਇਹਨਾਂ ਬਾਦਲਕਿਆਂ ਦੇ, ਜਿਨ੍ਹਾਂ ਦੀਆਂ ਕਰਤੂਤਾਂ ਕਰਕੇ ਅੱਜ ਹਰੇਕ ਦੁਖੀ ਤਿੱਕੀ ਨੂੰ ਸਾਡੇ ਸਭ ਤੋਂ ਜਿਹੜਾ ਸਰਵਉੱਚ ਸਾਡੀ ਸੀਟ ਆ ਸੰਸਥਾ, ਸਾਡੇ ਬੰਦਿਆਂ ਨਾਲੋਂ ਵੱਧ ਸਾਨੂੰ ਸੰਸਥਾ ਦਾ ਹੁੰਦਾ ਕਿ ਅਕਾਲ ਤਖਤ ਸਾਹਿਬ ਦੇ ਖਿਲਾਫ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਾਂ ਅਕਾਲ ਤਖਤ ਸਾਹਿਬ ਦੀ ਮੋਹਰ, ਅਕਾਲ ਤਖਤ ਸਾਹਿਬ ਦੀ ਇਮਾਰਤ, ਅਕਾਲ ਤਖਤ ਸਾਹਿਬ ਨਾਲ, ਦਰਬਾਰ ਸਾਹਿਬ ਨਾਲ, ਗੁਰੂ ਘਰ ਨਾਲ, ਸਿੱਖ ਫਲਸਫੇ ਨਾਲ ਜੁੜੀ ਕਿਸੇ ਵੀ ਗੱਲ ਦੀ ਕੋਈ ਕਿਉਂ ਹੇਠੀ ਕਰੇ, ਕਿਉਂ ਉਹਦੇ ਉੱਤੇ ਸਵਾਲੀਆ ਨਿਸ਼ਾਨ ਲਾਵੇ। ਖੈਰ, ਭਗਵੰਤ ਮਾਨ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਦੇ ਟਵੀਟ ਰਾਹੀਂ ਦੇਤਾ ਕਿ ਲੋਕਾਂ ਨੂੰ ਭਾਈ ਉਹਨਾਂ ਦੇ ਪੁੱਤ ਮਿਲਾਉਣੇ ਚਾਹੀਦੇ ਆ। ਪਰ ਇੱਕ ਗੱਲ ਇੱਥੋਂ ਹੁਣ ਸਪਸ਼ਟ ਜੀ ਹੋ ਗਈ ਬਈ ਮੈਚ ਕਸੂਤਾ ਪੈ ਗਿਆ, ਕੁੰਡੀਆਂ ਦੇ ਸਿੰਘ ਫਸ ਗਏ। ਸਾਫ਼ ਦਿਖ ਰਿਹਾ ਕਿ ਭਗਵੰਤ ਮਾਨ ਕਮਲ ਕੁੱਟਣ ਤੇ ਤੁਰ ਪਿਆ ਵਾ। ਜਿਹੜਾ ਰਾਹ ਦਰਬਾਰੇ ਇਹਨੇ ਫੜਿਆ ਸੀ, ਜਿਹੜਾ ਰਾਹ ਫੜਿਆ ਸੀਗਾ ਬਿਆੰਤੇ ਬੁੱਚੜ ਨੇ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਈ ਸੱਜਣਾ ਨੇ, ਜਦੋਂ ਅਸੀਂ ਪਹਿਲਾਂ ਦੇ TV 84 ਦੇ ਇਸ ਪ੍ਰੋਗਰਾਮ 'ਚ ਇਹ ਗੱਲ ਕਹੀ ਨਾ, ਮਹੀਨਾ 2 ਮਹੀਨਾ ਪਹਿਲਾਂ, ਬਈ ਬਿਆੰਤੇ ਬੁੱਚੜ ਵਾਲੇ ਰਾਹ ਪੈ ਗਿਆ, ਲੋਕ ਇਤਰਾਜ਼ ਕਰਦੇ ਸੀ, ਕਹਿੰਦੇ ਨਹੀਂ ਜੀ ਭਗਵੰਤ ਮਾਨ ਤਾਂ ਇਹ ਨਹੀਂ ਕਰਦਾ। ਪਰ ਅੱਜ ਸਾਫ਼ ਦਿਖ ਰਿਹਾ ਕਿ ਉਹਨੂੰ ਸਿੱਖ ਜਜ਼ਬਾਤਾਂ ਦੀ, ਸਿੱਖਾਂ ਦੇ ਨੌਜਵਾਨ ਬੱਚਿਆਂ ਦੀ ਜਾਂ ਕੌਮ ਦੇ ਹੱਕਾਂ ਹਿੱਤਾਂ ਦੀ ਕੋਈ ਹੈ ਨਹੀਂ। ਜਿਹੜਾ ਕਹਿੰਦਾ ਹੁੰਦਾ ਨਾ ਮੈਂ ਵੀ ਭਾਈ ਜਿਹਨੂੰ ਮਰਜ਼ੀ ਸੀਟ ਤੇ ਬਿਠਾ ਦਿਓ, ਇਹ ਕੁਰਸੀ ਆ ਜਿਹੜੀ ਫਿਰ ਇਹ ਦਿਮਾਗ ਖਰਾਬ ਕਰਦੀ ਆ, ਚਾਹੇ ਸਾਡੇ ਵਿੱਚੋਂ ਕਿਸੇ ਪੰਥਕ ਜਾਂ ਖਾਲਿਸਤਾਨੀ ਨੂੰ ਬਿਠਾ ਦਿਓ, ਉਹਦੇ ਤੋਂ ਵੀ ਪੂਰੀਆਂ ਨਹੀਂ ਪੈਣੀਆਂ। ਐਵੇਂ ਆਪਾਂ ਨੂੰ ਵਹਿਮ ਆ ਵੀ ਫਲਾਣੇ ਨੂੰ ਬਣਾ ਲਓ। ਤੋ ਭਗਵੰਤ ਮਾਨ ਜਿਹੜਾ ਕੱਲ ਤੱਕ ਇੱਥੇ ਸਾਡੇ ਨਾਲ ਹੀ ਧਰਨੇ ਮੁਜ਼ਾਹਰਿਆਂ ਦੇ ਵਿੱਚ ਬੈਠ ਕੇ ਇਸ ਸਿਸਟਮ ਦੇ ਸਤਾਏ ਹੋਏ ਲੋਕਾਂ ਦੇ ਨਾਲ ਖੜਨ ਦੀਆਂ ਗੱਲਾਂ ਕਰਦਾ ਸੀ, ਅੱਜ ਉਹ ਕੁਝ ਨਵੀਂ ਹੋਈ ਬੋਲੀ ਬੋਲ ਰਿਹਾ। ਤੇ ਸਾਫ਼ ਦਿਖ ਰਿਹਾ ਹੈਗਾ ਕਿ ਹੁਣ ਅਕਾਲ ਤਖਤ ਸਾਹਿਬ ਤੋਂ ਜਿਹੜਾ ਲੱਗਦਾ ਸੀਗਾ ਲੋਕਾਂ ਨੂੰ ਵੀ ਸ਼ਾਇਦ ਮਾਣ ਰੱਖ ਲੈਣਗੇ, ਮਾਣ ਮੂਣ ਤਾਂ ਬਾਦਲਕਿਆਂ ਨੇ ਜਦੋਂ ਰਹਿਣ ਦਿੱਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਂ ਹੋਰ ਤੋਂ ਕਿਸੇ ਤੋਂ ਕੀ। ਪਰ ਇੱਥੇ ਹੁਣ ਇਹ ਗੱਲ ਸਪਸ਼ਟ ਵਾ ਕਿ ਅਕਾਲ ਤਖਤ ਸਾਹਿਬ ਤੋਂ ਕੋਈ ਵੱਡਾ ਪ੍ਰੋਗਰਾਮ
कोई ज्यादा तिखा प्रोग्राम जिहड़ा हैगा हुण ਉਹ ਆਊਗਾ ਤਾਂ ਹੀ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਤਸੱਲੀ ਹੋਊਗੀ ਤੇ ਜਿਹੜਾ ਕੰਮ ਆ ਉਹ ਦਿਨੋਂ ਦਿਨ ਉਲਝਦਾ ਜਾ ਰਿਹਾ। ਜਦੋਂ 18 ਤਰੀਕ ਨੂੰ ਸਵੇਰ ਚੜ੍ਹੀ ਸੀ ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਚਲੋ ਨੌਜਵਾਨਾਂ ਨੇ ਅਜਨਾਲੇ ਉੱਥੇ ਥੋੜਾ ਜਿਹਾ ਗਰਮਾ ਗਰਮੀ ਦਿਖਾਈ ਸੀ ਤੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਫੁੜਨ ਨੂੰ ਫਿਰਦੇ ਆ ਥੋੜਾ ਬਹੁਤਾ, ਕਿਉਂਕਿ ਅਸੀਂ ਦਲ ਖਾਲਸਾ ਚ ਜਾਂ ਹੋਰ ਇੱਥੇ ਮਾਲਦਾਲ ਵਾ ਜਾਂ ਹੋਰ ਫੜ ਪੜਈਆ ਜੇਲ੍ਹ ਚਲੇ ਗਏ, ਅੰਦਰ ਆ ਗਏ, ਬਾਹਰ ਆ ਗਏ, ਇੰਨਾ ਕੁ ਤਾਂ ਅਸੀਂ ਇੰਨੇ ਕੁ ਲਈ ਤਾਂ ਹਰ ਵੇਲੇ ਮਾਨਸਿਕ ਤੌਰ ਤੇ ਤਿਆਰ ਰਹੀਦਾ ਵਾ ਵੀ ਜਦੋਂ ਆਪਾਂ ਜਿਵੇਂ ਕਹਿੰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵੀ ਕੋਈ ਨਾ ਕੋਈ ਚੱਕਰ ਬਣਿਆ ਰਹਿੰਦਾ, ਚਲੋ ਕੋਈ ਇੰਨਾ ਕੀ ਸਾਨੂੰ ਸਾਰਿਆਂ ਨੂੰ ਲੱਗਦਾ ਸੀ। ਤੇ ਮੈਨੂੰ ਇਉਂ ਲੱਗਦਾ ਅੱਜ ਕਮਲਜੀਤ ਬਰਾੜ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਇੱਥੇ ਪੱਤਰਕਾਰ ਆ, ਸਿਆਣਾ ਹੈ, ਉਹਨੇ ਵੀ ਪੋਸਟ ਲਿਖ ਕੇ ਸੋਸ਼ਲ ਮੀਡੀਆ ਤੇ ਆਪਦੀ ਭਾਵਨਾ ਦੱਸੀ ਆ ਵੀ ਮੈਨੂੰ ਲੱਗਦਾ ਕਿ ਉਸ ਦਿਨ ਜਦੋਂ ਸਵੇਰੇ ਚੱਕਰਵਿਊਹ ਚੱਲਿਆ ਇਹਨਾਂ ਨੂੰ ਵਾਰਸ ਪੰਜਾਬ ਦੀ ਜਥੇਬੰਦੀ ਵਾਲਿਆਂ ਨੂੰ ਵੀ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਇਹ ਮਾਮਲਾ ਵਾ। ਉਹਨਾਂ ਨੂੰ ਵੀ ਤਾਂ ਇੰਨਾ ਕੀ ਲੱਗਦਾ ਹੋਣਾ ਵੀ ਸਾਡੀ ਵਹੀਰ ਰੋਕਣੀ ਚਾਹੁੰਦੇ ਆ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅੱਡੋ ਫੱਟੀ ਹੋ ਕੇ ਮੁਕਤਸਰ ਪਹੁੰਚੀਏ ਤੇ ਉੱਥੋਂ ਵਹੀਰ ਸ਼ੁਰੂ ਕਰ ਦਈਏ, ਕਿਉਂਕਿ ਇੰਨੀ ਕੀ ਗੱਲ ਲੱਗਦੀ ਸੀ ਸਵੇਰੋਂ ਉਸ ਨਾਲ ਕੋਈ ਬੜਾ ਵੱਡਾ ਨਹੀਂ ਵੀ ਹਨਾ ਬਹੁਤ ਵੱਡਾ ਕੋਈ, ਪਰ ਜਿੱਡਾ ਵੱਡਾ ਹੁਣ ਇਹ ਮਾਮਲਾ ਬਣ ਗਿਆ ਅੱਜ ਤੱਕ ਇੱਥੇ ਵੀ ਜੇ ਰੁਕ ਜਾਂਦੀ ਗੱਲ ਤਾਂ ਕੋਈ ਗੱਲ ਸੀ ਕਿ ਜੇਕਰ ਪੰਜਾਬ ਸਰਕਾਰ ਕਹਿੰਦੀ ਵੀ ਠੀਕ ਆ ਅਸੀਂ NSA ਜਿਨ੍ਹਾਂ ਤੇ ਲਾਉਣ ਦੀ ਗੱਲ ਕਰਦਾ ਜੇ ਲੱਗੀ ਤਾਂ ਹੈ ਨਹੀਂ ਤਾਂ ਉਹਨਾਂ ਦੀ ਅਜੇ ਕਾਗਜ਼ੀ ਕਾਰਵਾਈ ਚੱਲਣੀ ਹੈ, ਕਿਉਂਕਿ ਉਹ ਇੱਕ ਟ੍ਰਿਬਿਊਨਲ ਦੇ ਪੇਸ਼ ਕਰਨਾ ਪੈਂਦਾ ਜਦੋਂ NSA ਹੁੰਦੀ ਹੈ ਤੇ ਬਈ ਅਸੀਂ ਉਹ ਤੋਂ ਵੀ ਲਿਆਉਂਦੇ ਆ ਤੇ ਮੁੰਡਿਆਂ ਨੂੰ ਅੱਜ ਕਿਉਂਕਿ ਹਾਈ ਕੋਰਟ ਦੇ ਵਿੱਚ ਭਾਜੀ ਨਵਕਿਰਨ ਸਿੰਘ ਨੇ ਵੀ ਕਾਫੀ ਇਸ ਗੱਲ ਦੇ ਉੱਤੇ ਜੱਜ ਸਾਹਿਬਾਨ ਦੇ ਐਪਲੀਕੇਸ਼ਨ ਲਾਈ ਆ ਕਿ ਉਹ ਪਤਾ ਨਹੀਂ ਕਿੱਥੇ ਆ ਬੰਦੇ ਇੰਨੇ ਹਜ਼ਾਰਾਂ ਕਿਲੋਮੀਟਰ ਦੂਰ ਲਿਆ ਕੇ ਸਿੱਟਦੇ ਆ ਆਸਾਮ ਚ ਡਿਬਰੂਗੜ੍ਹ। ਉਹ ਜਿਹੜਾ ਲੱਗਦਾ ਸੀ ਵੀ ਸ਼ਾਇਦ ਸਿਆਣਪ ਦਿਖਾਉਣਗੇ, ਦੋ ਤਾਂ ਗੱਲਾਂ ਨੇ, ਇੱਕ ਤਾਂ ਇੰਨਾ ਹੀ ਕਹਿਣਾ ਨਾ ਵੀ ਉਹਨਾਂ ਨੂੰ ਅਸੀਂ ਵਾਪਸ ਲਿਆਉਂਦੇ ਆ ਤੇ NSA ਦੀ ਥਾਂ ਤੇ ਬਣਦੀਆਂ ਧਾਰਾਵਾਂ ਅਧੀਨ ਕਾਰਵਾਈ ਜਿਹੜੀ ਆ ਉਹਨਾਂ ਤੇ ਹੋਊਗੀ, ਜਿਹੜੇ ਮੇਨ ਬੰਦੇ ਜਿਨ੍ਹਾਂ ਦਾ ਵਾਕਈ ਕੋਈ ਦੋਸ਼ ਆ। ਬਾਕੀਆਂ ਦੇ ਖਿਲਾਫ ਜਿਹੜੀ ਕੋਈ ਵੱਡੀ ਕਾਰਵਾਈ ਨਹੀਂ ਬਣਦੀ ਹੈਗੀ, ਵੱਡਾ ਦਿਲ ਦਿਖਾਉਂਦੇ ਹੋਏ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਮੁੱਖ ਰੱਖਦੇ ਹੋਏ ਭਾਈ ਅਸੀਂ ਬਾਕੀ ਸਾਰਿਆਂ ਨੂੰ ਰਿਹਾ ਕਰਦੇ ਹਾਂ। ਉਹ ਜੇ ਸਾਧਵੀ ਪ੍ਰਗਿਆ ਵਰਗੀ ਬੰਬ ਧਮਾਕਿਆਂ ਦੇ ਮਾਮਲਿਆਂ ਦੇ ਵਿੱਚ ਉਲਝੀ ਹੋਈ ਸੀ ਤੇ ਉਹ ਸਮਝੌਤਾ ਐਕਸਪ੍ਰੈਸ ਅੜਾਤੀ, ਕਦੇ ਮੱਕਾ ਮਸਜਿਦ ਕਦੇ ਕੁਛ ਕਰਤਾ, ਉਹ ਵੱਡੇ ਵੱਡੇ ਕਤਲਾਂ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਬਣਾ ਸਕਦੇ ਆ ਤਾਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਕੀ ਮੌਤ ਪੈਂਦੀ ਸੀਗੀ ਜੇਕਰ ਆ ਮੁੰਡੇ ਜਿਹੜੇ ਸਾਰੇ ਐਵੇਂ ਕਦੇ ਫੋਟੋ ਕਰਾ ਲਈ ਕਦੇ ਪ੍ਰੋਗਰਾਮ 'ਚ ਚਲੇ ਗਏ ਇੱਕ ਗੱਲ ਕਰਕੇ ਪੁਲਿਸ ਧੂਈ ਫਿਰਦੀ ਹੈ, ਪਰ ਨਹੀਂ ਕਰ ਸਕੇ। ਉਹ ਹੁਣ ਦਿਖਦਾ ਹੈਗਾ ਕਿ ਅਗਲੇ ਦਿਨ ਜਿਹੜੇ ਨੇ ਉਹ ਪੰਜਾਬ ਲਈ ਜਾਂ ਪੰਥ ਲਈ ਹੋਰ ਜ਼ਿਆਦਾ ਸੰਤਾਪ ਵਾਲੇ, ਹੋਰ ਜ਼ਿਆਦਾ ਔਖ ਵਾਲੇ ਨੇ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਸਾਡੇ ਸਰੋਤਿਆਂ ਨੂੰ ਕਿ ਜਿਹੜੇ ਭੈਣ ਭਰਾ ਸੋਸ਼ਲ ਮੀਡੀਆ ਵਰਤਦੇ ਨੇ ਉਹ ਲਾਈ ਲੱਗਤਾ ਮਗਰ ਲੱਗਣਾ ਉਹ ਤੋਂ ਤਿਆਗਣ। ਫੋਨ ਕਰੋ ਆਪਦੇ ਤੁਹਾਡੇ ਪੰਜਾਬ 'ਚ ਇੱਥੇ ਰਿਸ਼ਤੇਦਾਰ ਨੇ ਜਾਂ ਹੋਰ ਕਈ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਦੀ ਇੱਕ ਲਿਮਟ ਹੁੰਦੀ ਆ, ਕਈ ਗੱਲਾਂ ਅਸੀਂ ਇੱਥੇ ਨਹੀਂ ਬੋਲ ਸਕਦੇ ਜਾਂ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲ ਸਕਦੇ, ਕਈ ਗੱਲਾਂ ਹੁੰਦੀਆਂ ਨੇ। ਸੋ ਆਪੋ ਆਪਣੇ ਦਿਲੋਂ ਕਿਆਫੇ ਲਾਉਣ ਦੀ ਬਜਾਏ ਕਿਸੇ ਨਾਲ ਡਿਸਕਸ਼ਨ ਕਰੋ, ਚਰਚਾ 'ਚ ਲਿਆਓ, ਇੱਕ ਸੋਲਿਡ ਸੱਚੀ ਸੁੱਚੀ ਰਾਏ ਬਣਾਉਣ ਦੀ ਕੋਸ਼ਿਸ਼ ਕਰੋ। ਜੇਕਰ ਆਪਾਂ ਮੁਕੰਮਲ ਸੱਚ ਨਾ ਵੀ ਸਮਝ ਸਕੀਏ ਜਾਂ ਜਾਣ ਸਕੀਏ, ਘੱਟੋ ਘੱਟ ਸਾਡੇ ਕੋਲੇ ਤੱਥ ਤਾਂ ਜ਼ਰੂਰ ਹੋਣ ਨਾ ਵੀ ਆਹ ਵੀ ਗੱਲ ਹੋਵਾ ਏਦਾਂ ਆ ਚੱਕਰ। ਐਵੇਂ ਕਿਸੇ ਬੰਦੇ ਦੇ ਬਾਰੇ ਨਾ ਵਾਚਕ ਇੱਕਦਮ ਰਾਏ ਬਣਾ ਲੈਣੀ ਜਾਂ ਹਾਂ ਵਾਚਕ ਬਣਾ ਲੈਣੀ, ਉਹਦੇ ਤੇ ਜਿੱਦ ਜੀ ਕਰੀ ਜਾਣੀ, ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੁੰਦੀ। ਹਾਲਾਤ ਦੱਸ ਰਹੇ ਨੇ ਕਿ ਗਰਮਾ ਗਰਮੀ ਹੋਏਗੀ ਤੇ ਇਹ ਗਰਮਾ ਗਰਮੀ ਦਿੱਲੀ ਵਾਲਿਆਂ ਨੂੰ ਵੀ ਵਾਰਾ ਖਾਂਦੀ ਆ। ਉਹ ਚਾਹੁੰਦੇ ਨੇ ਕਿ ਸਾਰੇ ਭਾਰਤ ਵਿੱਚ ਅਸੀਂ ਦਿਖਾ ਸਕੀਏ ਕਿ ਪੰਜਾਬ ਤਾਂ ਹੱਥੋਂ ਨਿਕਲ ਚੱਲਿਆ ਸੀ, ਅਸੀਂ ਫੜ ਲਿਆ, ਅਸੀਂ ਬਚਾ ਲਿਆ ਜੀ। ਇਹ ਤਾਂ ਭਗਵੰਤ ਮਾਨ ਨੂੰ ਕਹਿ ਕੇ ਅਸੀਂ ਕਿਹਾ ਉੱਥੇ ਫੌਜਾਂ ਭੇਜੀਆਂ, ਕੇਜਰੀਵਾਲ ਵੀ ਫੜਾ ਮਾਰਦਾ ਫਿਰਦਾ ਵੀ ਹਾਂ ਅਸੀਂ ਦਿੱਲੀ ਵਾਲਿਆਂ ਨਾਲ ਰਲ ਕੇ ਪੰਜਾਬ 'ਚ ਇਹ ਕੀਤਾ, ਪਰ ਇਹ ਭੁੱਲ ਰਹੇ ਨੇ ਕਿ ਪੰਜਾਬ ਜਿਹੜਾ ਹੈ ਆਪਦੇ ਹੱਕ ਤੇ ਇਨਸਾਫ ਲਈ ਲੜਨਾ ਵੀ ਜਾਣਦਾ ਤੇ ਪੰਜਾਬ ਜਿਹੜਾ ਹੈ ਇੱਥੇ ਉਹ ਪੰਥ ਵਸਦਾ ਜਿਹਨੇ ਬਗਾਨੇ ਲੋਕਾਂ ਲਈ, ਬਗਾਨੇ ਹੱਕਾਂ ਲਈ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਸਾਡੇ ਸਾਹਮਣੇ ਆ। ਅਸੀਂ ਤਾਂ ਦੂਜਿਆਂ ਲਈ, ਦੂਜਿਆਂ ਦੇ ਹੱਕਾਂ ਲਈ ਨਹੀਂ ਕਦੇ ਕੋਈ ਖੈਰ ਛੱਡੀ ਤੇ ਆਪਦੇ ਹੱਕ ਤਾਂ ਅਸੀਂ ਜ਼ਰੂਰ ਲਵਾਂਗੇ। ਖੈਰ ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।